ਕਰੋ ਬਾਹਰ। ਤਾਜੀ ਕੁੜੀ ਵਾਲੇ ਦੇਖ ਰਹੇ, ਤਾਜੀ ਨੂੰ ਉਹਨਾਂ ਦੇ ਏਦਾਂ ਲਾਗੇ ਬੈਠਾ ਵੇਖੋ। ਡੋਲੀ ਲੈ ਕੇ ਜਾਂਦਾ ਕਿ ਵਾੜਨਾ ਖਲੋਤਾ ਨੇ ਬਰਾਤ ਮੋੜ ਲਈ। ਇਹਦੇ ਸਹੁਰੇ ਨੇ ਘਰ ਜਾ ਕੇ ਇਹਨੇ ਕਿਹਾ ਵੀ ਇਸ ਕਿਸਮ ਦਾ ਤਾਂ 7ਵੀਂ ਮੰਜ਼ਲ ਤੇ ਤਾਜੀ ਬੈਠਾ ਜਾ ਕੇ ਆਂਦਾ, ਓਏ ਮੈਂ ਤੇ ਬੇਸਮੈਂਟ ਚ ਜਾਣਾ। ਤਾਜੀ ਜੁੱਤੀ ਲਗਾਈ ਦੀ ਨੀ ਰਤਮ, ਉਹਦੇ ਚ ਆਪਣੀ ਉਹਨਾਂ ਨੇ ਜੁੱਤੀ ਲਗੋਈ ਤੇ ਇਹਨੇ ਸੱਸ ਦਾ ਮੋਬਾਈਲ ਲਗੋਇਆ। ਕੁੜੀਆਂ ਲਗੋਈ ਤੇ ਸਦਕਾ ਜੀ ਫੋਟੋ ਜੁੱਤੀ ਲਗਾ ਤੇਰੀ ਫੁੱਫੋ ਬੇਹੋਸ਼ ਹੋ ਗਈ। खुदा का वास्ता देकर मना लूं, दूर हूँ लेकिन तुम्हारा रास्ता मैं रोक लूं, मजबूर हूँ लेकिन कि मैं चल भी नहीं सकता हूँ और तुम दौड़ जाते। भाई एक्सप्रेशन सुर नहीं मेरे को इतना हैगा, सुरीला नहीं मैं हैगा, मैं बिल्कुल सही, लेकिन एक्सप्रेशन क्या ਐਂਡ ਕਰਤਾ ਜੀ ਸਪੈਸ਼ਲ। ਓਏ ਕਿਸ ਬਜਾਤੀ सुनो क्या रफी साहब ने। ਹੋਏ 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 मेरे दिल से न लो बदला, ਹਾਏ जमाने भर की बातों का ठहर ठहर जाओ सुनो, ਹਾਏ 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 ਵਾਹ मैं ਵਾਹ। मेहमान हूँ, मैं चंद रातों का ਓਹੋ चले जाना। ओए जमना किसे मां ने रफी साहब वर्गा। ਤਾਜੀ ਤੁਸੀਂ ਕਹਿੰਦਾ ਚਲੇ ਜਾਣਾ, ਕੈਮਰਾ ਮੈਂ ਦੋਵੇਂ ਚਲੇ गए। ओए चले न जाना अभी से किस लिए कैमरा छोड़ जाते। ਤਾਜੀ ਤੁਹਾਡੇ ਗੱਲੇ 'ਚ ਕੁਛ ਰਾਜ਼ ਨੇ ਯਾਰ, ਸਹੀ ਗੱਲ ਆ। ਤੁਸੀਂ ਬਾਹਰ ਕੱਢ ਹਾਲ ਹਾਲ ਕਰਨ ਲੱਗਾ ਜੀ। ਨਹੀਂ सुर च नहीं हैगा, मैं सुर ही तो सुर सुरा हो जाता। ਆਹੀ नहीं 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 है रोला है नहीं, ਕਰੋੜਾਂ नहीं, ਨੂੰ कुछ ਅੱਛੀ नहीं। ਹੋ। ਕਰੋੜਾ ਨਹੀਂ, ਮੈਂ ਜਾਂ ਅਰਬਾਂ ਨਾਲੋਂ ਅੱਛਾ ਵਿੱਚ ਇਹਨਾਂ ਨੂੰ ਬਿਲਕੁਲ ਹੀ ਨਹੀਂ ਪਤਾ। ਤੇਰੇ ਨਾਲ ਨਹੀਂ ਨਹੀਂ ਸੁਰ ਅਸਲ 'ਚ ਮੇਰਾ ਧਿਆਨ ਐਕਸਪ੍ਰੈਸ਼ਨ ਨਾਲ ਬਹੁਤਾ ਹੀ ਵੜ ਜਾਂਦਾ, ਹਾਏ। ਸੁਰਾਂ ਨਾਲ ਮੇਰਾ ਧਿਆਨ ਨਹੀਂ ਰਹਿੰਦਾ। ਖੁੱਬ ਜਾਂਦੇ ਤੁਸੀਂ ਉਹਦੇ ਵਿੱਚ। ਆਪਣੇ ਕੰਮ ਤੇ ਦਲੀਪ ਕੁਮਾਰ ਹੋਏ ਹੋ ਤੁਸੀਂ। ਮਿੱਠੇ ਸੁਣਾ ਦਾ ਐਡਵਾਂਸ ਚਾਹੀਦਾ ਹੀ। ਮਿੱਠੇ ਸੁਣਾ। ਐਡਵਾਂਸ ਮੰਗਦੀ ਪਈ ਹੈ। ਆਪ ਜੋ ਕਿ ਕਹਿੰਦੇ ਆ ਸਤਾਲੀ ਭਲਾ, ਕਹਿੰਦਾ ਰਫੀ ਸਾਹਿਬ ਵੀ ਆਪਣੇ ਕੰਮ ਤੇ ਮਹਿੰਦੀ ਹਸਨ ਹੋਏ। ਆਉਂਦੇ ਹੋਰ ਓਏ ਨਹੀਂ ਉਸਤਾਦ ਜੀ ਛੱਡ ਦੋ। ਗੱਦੀ ਆ ਗੱਦੀ ਤੁਹਾਡੀ। आप ही का नाम लेकर आप ही का नाम लेकर पी है सभी ने, पी है सभी ने, आप पर धड़कने प्यारों के सीने, प्यारों के सीने, यहाँ अजनबी। यार इधर रोकना सी, ਮੈਂ ਰੋਕਤਾ ਪਈ ਤੇ ਰੋਣਾ। यहाँ अजनबी कोई नहीं, ये है आपकी महफिल तमाम छलकार ਵਾਹ ਵਾਹ। आइए आपकी आंखों के नाम, होठों के नाम। ਵਾਹ ਵਾਹ ਕਾਦੀ। इधर आ, ਇੱਥੇ ਚੱਲ ਮੇਰੇ ਨਾਲ ਵੇਖ ਕਰਨਾ ਇੱਥੇ ਚੱਲ। झलकाए आंखों के नाम। ਉਹ ਭਾਈਆ ਬਤਾ ਮਾਰ ਨਹੀਂ ਔਰ ਢੇਲਾ ਨੀਲਾ ਕਰ ਗਿਆ। ਐਡਾ ਤੈਨੂੰ ਤਵਲਾ ਚੜਿਆ ਹੈ। ਸਾਡੇ ਥੁੱਕ ਸੁੱਟ ਤੋਂ ਨਹੀਂ ਤੇ ਸਿੰਘ ਨਿਕਲਣੇ।
ਕਿਹੜਾ ਸਾਹਮਣੇ ਕੰਮ ਆ ਯਾਰ। ਸਿੰਘ ਦੇ ਬਾਹਰ ਨਿਕਲਿਆ ਯਾਰ ਸਿਰਫ ਇੰਨਾ ਕਿ ਸੀ ਉਹ ਵੀ ਉਹਦੇ ਚ ਸਮ ਦੇਣਾ, ਤੁਸੀਂ ਮੱਥਾ ਹੀ ਪਾੜਨ ਤੇ ਆ ਗਏ ਉਸਤਾਦ। ਸਮ ਕਿਹਾ ਤੈਨੂੰ ਇਹਦੇ ਕਿਹਾ ਤੇ ਖੂਆ ਬਣਾ ਜ਼ਾਕਿਰ ਸਾਹਿਬ ਬਣ ਤੂੰ ਤਾਂ ਬਲੌਗ ਬਣ ਗਿਆ ਯਾਰ ਦੋਵੇਂ ਇਦਾਂ ਜਿਵੇਂ ਜਾਪਾਨ ਚ ਮਿਲਣੀ ਹੋ ਰਹੀ ਹੈ। ताज ले बुआ बना था, मोहब्बत का सहारा मिल गया होता ਹਾਏ ਰਹਿਣ ਦੋ। छू लेने दो नाजुक होठों को, कुछ और नहीं है जाम है ये कुदरत ने जो हमको बख्शा है वो सबसे हंसी इनाम है ये छू लेने दो नाजुक होठों को। ये थे भाई साहब। ਯਾਰ ਕੀ ਸੀ ਯਾਰ। ਤੁਸੀਂ ਉਸਤਾਦ ਜੀ ਗਾ ਰਹੇ ਸੀ ਤੇ ਮੇਰੇ ਕੋਲ ਹੋ ਚੱਲਣਾ ਸੀ। ਸਹੀ ਗੱਲ। ऐसी फील ताज जी फरमाइश नहीं मुझे तेरी मोहब्बत का सहारा मिल गया ਕੀ होता ਗੱਲ ਆ? ਓਹੋ ਓਏ ਠਹਿਰ ਜਾ ਮਿਲ ਗਿਆ ਹੁਣ ਤੱਕ। मैं रोज का एक एक दो दो याद कर रहा। ਉਹ ਯਾਦ ਨਹੀਂ ਤੁਹਾਨੂੰ हाँ आजकल मैं आज याद कर रहा लेकिन मैं हाले सुनाना नहीं है। ਲਓ ਜੀ ਬਚ ਗਿਆ, ਕੰਮ ਖਰਾਬ ਹੋਣ ਲੱਗਾ। ਯਾਰ ਤੁਹਾਡੀ ਮਿਹਰਬਾਨੀ ਥੋੜਾ ਜਿਹਾ ਯਾਰ ਮੈਂ ਪ੍ਰੈਕਟਿਸ ਕਰ ਰਿਹਾ ਵਾਂ, ਬਰਦਾਸ਼ਤ ਕਰ ਲਿਆ ਕਰੋ। ਅਸੀਂ ਨਹੀਂ ਪੂਰਾ ਘੰਟਾ ਪੈਂਦੇ ਤੁਹਾਡੇ ਵਾਸਤੇ ਯਾਰ। ਕੀ ਫਰਮਾਇਸ਼ ਹੈ? ਇਸ ਗੱਲ ਨੂੰ ਕਾਲੂ ਸਾਹਿਬ ਵੀ ਡਿਨਾਈ ਕਰਨਗੇ ਸਾਡੀ ਨੂੰ ਕਿ ਅਗਰ ਤੁਸੀਂ ਇੰਡੀਆ 'ਚ ਹੁੰਦੇ ਤੁਹਾਨੂੰ ਜਾਨੀ ਦਾਦਾ ਕਿਹਾ ਜਾਣਾ ये राइट, ਹੋਏ 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 you are right, ਤੁਹਾਡੀ ਤੇ ਕਦਰ ਨਹੀਂ ਹੈ ਲਿਹਾਜ਼ਾ ਤੁਸੀਂ ਔਰ ਮੈਂ ਚਲੀਏ ਯੂਕੇ ਕੇ ਸ਼ੰਜਨ ਵੀ ਜਾ ਹਾਂਜੀ ਤੁਹਾਡੇ ਸਾਡੀ- ਨਾਮ ਦੇ ਨਾਲ ਉਸਤਾਦ ਲੱਗ ਜਾਣਾ ਸੀ। ਹਾਂ ਹਾਂਜੀ। ਉਹ ਤਾਂ ਹੈ ਯਾਰ मेरे साकिया ਵੱਡਾ ਹੋਣਾ ਹੀ। मेरे दिल रुबा ਵਾਹ 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 ये नकाब उठा ये नकाब ये नकाब उठा ये हीरा भटा नजर मिला नजर मिला इधर आ करी तेरा खानदार चाल चक्कर मेरे साथिया मेरे रुपा ये नकाब ये भटा नजर मिला नजर मिला मेरे साथिया मेरे दिलरुबा ਜੀ ਜਿਸ ਤਰ੍ਹਾਂ ਪਾਕਿਸਤਾਨੀ ਇੰਡਸਟਰੀ ਸੁਲਤਾਨ ਰਹੀ ਸਾਹਿਬ ਤੋਂ ਬਾਅਦ ਯਤੀਮਾਨਾ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਸਿੰਗਿੰਗ ਜਿਹੜੀ ਆ इस कमरे में मैं बहुत ही
ਅਜੀਬ ਆ, ਇਹਨੂੰ ਤਾਰੀਫ ਕਰੀਏ ਨਹੀਂ, ਮੈਂ ਗਾਣੇ ਸੁਣਾਈ ਜਾਣੇ, ਮੈਂ ਨਹੀਂ ਦੇਖਣਾ ਸ਼ੋਅ ਚੰਗਾ ਮਾੜਾ, ਯਾਨੀ ਮੈਨੂੰ ਇੰਨੀ ਅੱਗ ਗਾਣੇ ਦੀ ਲੱਗੀ ਹੁੰਦੀ ਕਸਮ ਸਹੀ। ਇਹ ਤੇਜ਼ ਟੀਕਾ ਕਰਦੇ ਓਏ, ਇਹ ਬਗੈਰਤ ਜਾਣ ਕੇ ਕਰ ਰਿਹਾ ਕਿ ਮੈਂ ਵੇਖਣਾ ਹੀ ਨਹੀਂ, ਮੈਨੂੰ ਗਾਲਾਂ ਪੈਣ ਪਈ ਜਾਣ, ਮੈਨੂੰ ਲਓ ਵੀ ਇਹਨੂੰ ਗਾਣੇ ਦੀ ਪਾ ਗਈ, ਲਓ ਇਹਦੇ ਅੱਗੇ ਲੱਭਦਾ ਇਹੋ ਜਿਹਾ ਨਹੀਂ ਆ ਵੇਖੋ ਅੱਜ ਸੋਏ ਬੇਟੇ ਤੂੰ ਸਹੀ ਕਰੀ ਪਰ ਐਸ਼ ਤੇ ਦੱਸ ਇੱਕ ਵੀ ਅੱਛਾ ਸੁਣਨ ਵਾਲਾ ਲੱਭ ਤੇ ਤੁਹਾਨੂੰ ਸਮਝੋ ਤੁਸੀਂ ਸਿੰਗਰ ਆ। ਸਾਜੀ ਨੇ ਤੁਸੀਂ ਅੱਛਾ ਗਾਣਾ ਸਾਰੇ ਸਹੀ ਸੱਚੀ? ਹਾਂ ਦੱਸ ਆਈ ਜੱਟ ਰਹਿ ਗਿਆ ਇੱਕ ਸਾਈਡ ਤੇ ਅਸੀਂ ਕਦਰਦਾਨ ਨੇ ਬਾ ਖੁਦਾ ਤਾਗੀ ਬੇਸਰੀਲੇ ਨਹੀਂ ਤੈਨੂੰ 5 ਮਿੰਟ ਬਾਅਦ ਕੋਈ ਸ਼ਾਇਦ ਚਾਹੀਦੀ ਹੁੰਦੀ ਫਰੀਦ। ਉਹ ਪਤਾ ਕੀ ਮੇਰਾ ਨਾ ਮਸਲਾ ਹੈ, ਮਾਲਕਾਂ ਨੂੰ ਮਸਲਾ ਹੈ ਇਹ ਮਸਲਾ ਇੱਥੇ ਹੈ ਕਿ ਸ਼ੋਅ ਹੁੰਦਾ ਵਾ, ਘਰ ਨਹੀਂ ਹੁੰਦਾ ਤੈਨੂੰ। ਕੱਲ ਜੀ ਤੁਸੀਂ ਗੱਲ ਸਾਰੀ ਗੱਲ ਨੂੰ ਡਰਾਈ ਕਰੋਗੇ ਜਿੰਨਾ ਤੁਹਾਡਾ ਨਾਮ ਮੁਕਾਮਨ ਤੁਹਾਨੂੰ ਉਹਨੀ ਕਦਰ ਨਹੀਂ ਮਿਲਣ ਡਈ। ਸਹੀ ਗੱਲ ਇਹ ਤਾਂ ਗੱਲ ਮੈਂ ਮੈਸੇਜ ਕਰਕੇ ਵੀ ਦੱਸੀ ਇਹਨੂੰ, ਕੋਈ ਮੈਸੇਜ ਚੁੱਪ ਕਰ ਠੀਕ ਆ, ਕੋਈ ਮੈਸੇਜ ਕੀਤਾ ਮਿੱਠੂ ਨੂੰ, ਮੈਂ ਕਿਹਾ ਯਾਰ ਯਾਨੀ ਤੇਰੇ ਹਿਸਾਬ ਨਾਲ ਮੈਂ ਸਿੰਗਰ ਆ। ਹਾਂ ਸਿੰਗਰ ਅੱਛਾ ਵੈਸੇ ਅੱਛਾ ਕੀ ਤੁਸੀਂ ਨਾਰਮਲ ਕੋਡ ਹੈ, ਮੈਨੂੰ ਯਕੀਨ ਆ ਜਾਏਗਾ, ਇੰਜ ਤੁਸੀਂ ਕਰ ਦੇਣਾ ਮੈਂ ਉਸਤਾਦ ਜੀ ਇਹ ਰੀਅਲ ਆ, ਕਿਉਂਕਿ ਇਹ ਫੀਲ ਵਾਲਾ ਗਾਣਾ ਹੈ ਹੀ ਨਹੀਂ ਹੁਣ। ਓਏ ਸਾਲਿਓ ਟੀ ਟਾਈਮ ਕਰਨ ਦੇ ਓਏ। ਇੱਕ ਤਾਂ ਦੋਨਾਂ ਸਕਰੀਨ ਯਾਰ ਫਰੀਦ ਤੂੰ ਸਹੀ ਦੱਸੀ ਸਰਦਾਰ ਤੇ ਤਮਕੇ ਹੁਸਨੇ ਕਾਰਗਰਦਗੀ ਬਣਦਾ ਨਹੀਂ ਜੀ। ਫੇਰ ਉਹ ਤੂੰ ਤੇ ਚੁੱਪ ਕਰ ਜਾ, ਤੂੰ ਫੇਰ ਵਿੱਚ ਚੌਂ ਭੌਂ ਲਈ ਜਾਣ ਡਿਆ ਜੀ ਨਾ, ਪਤਾ ਨਾ ਕੀ, ਜੀ। ਇਹ ਗਾਣੇ ਤੁਸੀਂ ਜਿੰਨੇ ਗਾਏ ਨਾ, ਦੇਖੋ ਉਸਤਾਦ ਜੀ ਝੋਲੀ ਚ ਆਇਓ ਇੱਥੇ ਹੈ, ਇੱਧਰ ਆਇਓ, ਉਹ ਸਾਰੇ ਸੁਰ ਚ ਗਾਏ ਤੁਸੀਂ, ਕਿਉਂਕਿ ਤੁਹਾਡੀ ਤਿਆਰੀ ਹੈ ਨਾ ਗਾਣਿਆਂ ਤੇ। ਯਾਰ ਵਾਜੇ ਨਾ ਮੇਰੇ ਕੋਲ ਸਹੀ ਨਹੀਂ ਗਾਇਆ ਜਾਂਦਾ, ਉਹ ਤੇ ਬਿਲਕੁਲ ਹੀ ਨਹੀਂ ਨਾ ਗਾਇਆ ਜਾਂਦਾ। ਓਏ ਹੋਏ ਬਾਕੀ ਇੰਡੀਆ ਚ ਹੁੰਦੇ ਨਾ, ਤੁਹਾਨੂੰ ਨਾਨਾ ਸਾਹਿਬ ਫਾਲਕੇ ਅਵਾਰਡ ਮਿਲਣਾ ਸੀ। ਸਹੀ ਗੱਲ ਹੈ। ਨਾਨਾ ਸਾਹਿਬ ਫਾਲਕੇ ਅਵਾਰਡ ਉਹਨਾਂ ਦਾ ਨਾਨਾ ਸਾਹਿਬ ਫਾਲਕੇ, ਹਾਂ ਜਿਹੜਾ ਮਿਲਦਾ ਉੱਥੋਂ, ਜਿਹੜਾ ਪ੍ਰਥਮ ਸ਼੍ਰੀ ਵਾਰਡ ਹੈ ਨਾ ਭਾਜੀ, ਉਹ ਪਦਮ ਨਹੀਂ ਓਏ, ਪਦਮ ਸ਼੍ਰੀ, ਉਹ ਜਿਹੜਾ ਪ੍ਰਥਮ ਸ਼੍ਰੀ ਵਾਰਡ ਆ ਉਹ ਤਾਂ ਤੁਹਾਡੇ ਕੋਲ ਯਾਰ ਬਹੁਤ ਵੱਡਾ ਅਵਾਰਡ ਉਹਨਾਂ ਦਾ, ਪਦਮ ਉਸਤਾਦ ਜੀ ਸ਼੍ਰੀ। ਵੀ ਵੱਡੇ ਪਦਮ ਭੂਸ਼ਣ ਅਵਾਰਡ ਮਿਲਣਾ ਸੀ ਉਸਤਾਦ ਜੀ। ਮੈਂ ਕੀ ਕੀਤਾ ਐਸਾ ਗਾਣਾ ਉਸਤਾਦ ਜੀ ਇਹ ਹੈ ਇਹਨੇ ਜੀ ਇਹ ਵੇਰੀਏਸ਼ਨ ਹੈ ਹੀ ਨਹੀਂ। ਮੇਰੇ ਮੈਨੂੰ ਹਿਸਾਬ ਵੈਰੀਏਸ਼ਨ ਅਵਾਰਡ ਦੇ ਦੇ। ਹਾਂ ਨਹੀਂ ਗੱਲ ਸਿੰਗਿੰਗ ਦੀ ਨਹੀਂ, ਤੁਸੀਂ ਜੋ ਕਰਤਾ ਪਿੱਛੇ ਬੱਟ ਪੱਟੀ ਚਾਚਾ ਬੂਟਾ ਓਏ। ਕ੍ਰੀਏਟਿਵ ਮਾਈਂਡ ਨੇ ਯਾਰ ਤਰੀਕ ਹੱਦ ਕਿੰਨੀ ਆ, ਤਰੀਕ ਕਿੰਨੀ ਆ? ਹਜੇ 6 ਹੈ ਇਹਨੂੰ ਕੀ ਤਕਲੀਫ ਹੁੰਦੀ? ਮੈਂ ਇਹ ਚੀਜ਼ ਸੱਚ ਤੇ- ਬੋਲਣਾ ਵਾ ਵੇਖ ਵੇ ਆ ਫੜ ਯਾਰ, ਆਹ ਕਿਆ ਕਹਿੰਦੇ ਚੜਿਆ ਕਿ ਹਾਏ ਨਹੀਂ ਜਾਏ ਸਾਰੀ ਰਾਤ ਗੁਜ਼ਾਰੀ ਰਲ ਕੇ, ਸਾਰੀ ਰਾਤ ਗੁਜ਼ਾਰੀ ਰਲ ਕੇ, ਤੇਰਾ ਦਿਲ ਹਲ ਭਰਿਆ ਕਿ ਨਹੀਂ, ਵੇਖ ਵੇ ਦਿਲ ਚੜਿਆ ਕਿ ਨਹੀਂ। ਲਓ ਜੀ ਅਨੈਤ ਹੁਸੈਨ ਲਓ ਜੀ ਇਹ ਕੋਈ ਗਾਣਾ ਮਤਲਬ ਹੈ ਧੀਆਂ ਭੈਣਾਂ ਚ ਗਾਉਣ ਵਾਲਾ? ਇਹ ਨਹੀਂ ਗਾਇਆ ਉਹਨਾਂ ਨੇ ਪੁਰਾਣੀਆਂ ਫਿਲਮਾਂ ਚ? ਨਹੀਂ ਉਹਦੇ ਚ ਇਹ ਉਹਨਾਂ ਬਲ ਨੇ- ਇਹ ਉਹ ਨਹੀਂ ਗਾ ਡਾਟੀ, ਤੇਰਾ ਦਿਲ ਹਲੇ ਭਰਿਆ ਕਿ ਨਹੀਂ, ਉਹ ਖੇਲਦੇ ਸਨ ਲੂਡੋ, ਠੀਕ ਹੈ। ਉਹ ਜਿਹੜੀ ਮਾਰੋ ਨਾ ਸਾਹਮਣੇ ਤੁਸੀਂ ਹਾਂਜੀ ਉਹ ਲੂਡੋ ਖੇਲਦੇ ਸੀ ਤੇ ਉਹਨੇ ਕਿਹਾ ਮੈਂ ਆਖਰੀ ਗੇਮ ਆਖਰੀ ਕਰਦੇ ਕਰਦੇ ਦਿਨ ਚੜਾਤਾ, ਉਹਨੇ ਕਿਹਾ ਦੇਖ ਵੇ ਦਿਨ ਚੜਿਆ ਕਿ ਨਹੀਂ, ਤੇਰਾ ਦਿਲ ਹਲੇ ਭਰਿਆ ਕਿ ਨਹੀਂ। ਸਹੀ ਗੱਲ, ਸਾਰੀ ਫਿਰ ਉਹਨੇ ਕਹਿਣਾ ਸੀ ਸਾਰੀ ਰਾਤ ਖੇਡੀ ਲੁੱਡੋ, ਨਹੀਂ ਦੇਖੋ ਲੂਡੋ ਦੇ ਵਿੱਚ ਤੇਰੀ ਕੀਟੀ ਹਾਲੇ ਮਰੀ ਹੈ ਕਿ ਨਹੀਂ। ਲੁੱਡੋ ਖੇਡਦੇ ਆ ਸੁਣ ਲੱਗਦਾ ਹੀ ਨਹੀਂ। ਆਹ ਨਾ ਇਹ ਲੁੱਡੋ ਵਾਲੇ ਤੇ ਪਤਾ ਨਹੀਂ ਦੱਸਣਾ ਦਾ ਐਡਾ ਟੋਡੀ ਚ ਕੀਟੋ ਕੀਟੇ ਲੱਗੀ ਕੇ ਨਹੀਂ। ਉਸਤਾਦ ਜੀ ਪੰਜਾਬੀ ਗਾਣ ਜਾਂ ਉਰਦੂ ਗਾਣ ਫਰੀਦ ਕੋਈ ਮੁਆਜ਼ਨਾ ਨਹੀਂ ਕਰ ਸਕਦਾ। ਹਾਂ ਸਹੀ ਪੰਜਾਬੀ ਚ ਵੀ ਉतना ਹੀ ਯਾਰ ਜਾਂ ਫਰੀਦ ਹੁਣੇ ਕੰਮ ਕੀਤਾ ਮੈਂ ਚੰਡ ਮਾਰਦਾ ਸਾਜੀ। ਇਸ ਮੁੰਡੇ ਦੀ ਤੁਸੀਂ ਸੈਲਰੀ ਨਾ ਇਖਲਾਕੀ ਤੌਰ ਤੇ ਵਧਾ ਦੇ, ਪਤਾ ਕੀ ਆ ਇਹਨੇ ਐਵੇਂ ਆ ਕਰ ਕਰਕੇ ਨਾ ਸਾਨੂੰ ਵੀ ਰਾਜ ਇੱਕ ਮਿੰਟ, ਇਫ ਯੂ ਡੋਂਟ ਮਾਈਂਡ, ਮੈਨੂੰ ਬਹੁਤ ਫਲੂਰ ਆ ਰਿਹਾ ਇੱਥੇ ਬਹਿ ਕੇ, ਇਹਨਾਂ ਨੂੰ ਗੋਲੀ ਮਾਰੋ, ਤੁਸੀਂ ਮੈਨੂੰ ਇੱਕ ਗਾਣਾ ਸੁਣਾਵਾ, ਉਹ ਬਾਰਿਸ਼ ਕਾ ਬਹਾਨਾ ਹੈ ਜਰਾ ਦੇਰ ਲਗੇ। आखिर तुम्हें आना है ਕਿਹੜੇ ਗਾਣੇ ਤੋਂ ਬਾਅਦ ਕਿਹੜੀ ਫਰਮਾਇਸ਼ ਕਰਦੀ ਉਸਤਾਦ ਜੀ ਘਟਿਆ ਝੂਠ ਜਿਹਾ ਹੈ ਵਾ, ਇਹਨੂੰ ਕੀ ਉਹ ਪਤਾ। ਜਿਹਾ ਬਗੈਰ ਤੂੰ ਗਾਉਣ ਵੀ ਭਾਈ ਲੱਗ ਦਾਨਸ਼ ਮੇਰੀ ਗੱਲ ਨੂੰ ਤੁਸੀਂ ਡਰਾਈ ਕਰੋਗੇ, ਜਿੱਦਾਂ ਮੈਡਮ ਜੀ ਨੇ ਕਿਹਾ ਸੀ ਨਾ ਕਿ ਜਦੋਂ ਮੇਰੀ ਫੌਤਗੀ ਹੋ ਜਾਵੇ, ਡੈਥ ਹੋਵੇ, 3 ਛੁੱਟੀਆਂ ਹੋਣੀਆਂ ਚਾਹੀਦੀਆਂ। ਯਾਰ ਉਸਤਾਦ ਜੀ ਤੇ ਪੂਰਾ ਵੀਕ ਬੰਦ ਹੋਣਾ ਚਾਹੀਦਾ ਪਾਕਿਸਤਾਨ। ਮਹੀਨਾ ਉਹ ਭਾਈ ਮੈਂ ਜਦੋਂ ਮਰਿਆ ਨਾ ਤੁਸੀਂ ਅਗਲੇ ਦਿਨ ਟੀ ਟਾਈਮ ਸ਼ੁਰੂ ਕਰਨਾ। ਨਹੀਂ ਨਾ ਕਰੇ ਸਾਜੀ। ਦੇਗ ਵੰਡਣੀ ਮਿੱਠੇ ਚੌਲਾਂ ਦੀ, ਮੈਂ ਪੈਸੇ ਫੜਾ ਇੱਕ ਬੰਦੇ ਨੂੰ, ਅੱਛਾ ਜੀ। ਮੈਂ ਕਿਹਾ ਮੈਂ ਜਿੱਦਨ ਇਸ ਜਹਾਨ ਨੇ ਫਾਨੀ ਤੋਂ ਕਹ ਮਿੱਠੇ ਚੌਲਾਂ ਦੀ ਦੇਗ ਵੰਡਣੀ। ਉਸਤਾਦ ਜੀ ਮੈਂ ਤੇ ਉਹ ਹਬਸ਼ੀਆਂ ਨੂੰ ਵੀ ਫੋਨ ਕਰਤਾ ਜਿਹੜੇ ਨੱਚਦੇ ਨਹੀਂ। ਹਾਂ ਫੁੱਲ ਢੋਲ ਕੇ ਬਲਕਿ ਸਲਾਮ ਕਹਿਣਾ ਮੇਰੇ ਲੋ ਸਾਰੀ ਦੁਨੀਆ ਨੂੰ ਕਿ ਭਾਜੀ ਨਹੀਂ ਕਹਿਣਾ, ਦਿਲ ਨੂੰ ਕੁਛ ਹੁੰਦਾ ਨਹੀਂ ਕਹਿਣਾ ਮੇਰੇ ਲੋ। ਨਾ ਯਾਰ ਇਹ ਗੱਲਾਂ ਨਾ ਕਰਿਆ ਕਰੋ, ਫਰੀਦ ਸਾਹਿਬ ਉਹ ਹੀ ਹਿਸਾਬ। ਤੁਹਾਡੀ ਵੀ ਉਮਰ ਸਾਜੀ, ਮੈਨੂੰ ਮੇਰੀ ਵੀ ਉਮਰ ਨਾ ਕਰਿਆ ਕਰੋ ਸਾਜੀ। ਓਏ ਫੈਸਲ ਨਹੀਂ ਇੱਕ ਗੱਲ ਨਾ ਕਰਿਆ ਕਰੋ ਸਾਜੀ, ਮੇਰੀ ਉਮਰ ਵੀ ਤੁਹਾਨੂੰ ਲੱਗ ਜੇ। ਯਾਰ ਮਰਨ ਤੋਂ ਕੀ ਡਰਨਾ,
ਹਾਏ ਲੇਕਿਨ ਹਲੇ ਨਾ ਜਾਣਾ ਉਸਤਾਦ ਜੀ। ਅਜੇ ਜੀ ਸਾਹਿਬ ਅਨੇ ਸਾਜ ਮੈਂ ਗੱਡੀ ਲਈ ਪਤਾ ਕੀ ਹਾਏ 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 ਗੱਡੀ ਵਾਲਾ ਵਿੱਚ ਆ ਤੋਬਾ ਯਾਰ ਅੱਜ ਮੈਂ ਦੁਬਈ ਜਾਣਾ ਅਜੇ ਨਾ ਫੇਰ ਤੇ ਤੈਨੂੰ ਦੁਆ ਕਰਨੀ ਚਾਹੀਦੀ। ਨਹੀਂ ਉਹ ਪਤਾ ਹੀ ਬਾਅਦ ਚ ਕਿਸੇ ਨੇ ਨਹੀਂ ਦੇਣੀ ਅਬਦੁੱਲਾ ਤੇ ਵੈਸੇ ਹੀ ਉਹ ਬੜਾ ਸਖਤ ਹੈਗਾ ਰਾਜ ਇਧਰ ਚੈੱਕ ਕਰਿਓ ਤੁਸੀਂ ਵਾਲ ਹੀ ਚੈੱਕ ਕੀਤੇ ਇਧਰ ਦੇਖਿਓ ਉਹ ਦੁਪਹਿਰ ਕਰਦੇ ਦੇ ਹਾਂਜੀ ਮੇਰੀ छोटे छोटे सपने हो तो यारो क्या बात है दिल में उजाला हो खुद को संभाला हो तो यारो क्या बात है यही मेरा एंड मूव कर लो तो उधर तरह काया नु कर लो तो उधर साथ एंड कर लो तो मेरा एंड कर लो ਕਿਦਾਂ ਕਰ ਲਈਏ यार ऐ कर लो ना इधर नु ਉਹ ਇੱਕ ਮਿੰਟ ਠਹਿਰ ਜਾਓ ਮੈਂ ਕਹਿ यही जीना है यही जीना है यही जीना है यही जीने की सूरत है जिंदगी खूबसूरत है छोटे छोटे सपने ਯਾਰ ਮੇਰੀ ਗੱਲ ਸੁਣੋ ਉਸਤਾਦ ਜੀ ਲੱਖ ਬੰਦਾ ਤੁਹਾਨੂੰ ਪਿਆਰ ਕਰਦਾ ਨਾ ਤੇ ਵਿੱਚੋਂ ਇੱਕ 500 ਬੰਦੇ ਦੀ ਫਰਜ਼ ਕਰੋ ਦੀ ਲਿਸਟ ਬਣਾ ਲੈ ਯਾਰ ਇਹ ਵੇਲਾ ਇਹਨੂੰ ਕਹਿੰਦੇ ਆ ਇਹ ਕੋਈ ਭਾਈਚਾਰਾ ਨਹੀਂ ਹੈ ਨਹੀਂ ਕਿ ਤੁਸੀਂ ਉਹ ਜੁਗਤਾ ਸਾਰਾ ਕੁਝ ਨਹੀਂ ਮੈਨੂੰ ਗਾਣੇ ਦਾ ਸ਼ੌਕ ਆ ਤੇ ਤੁਹਾਨੂੰ ਦੱਥਾਂ ਪੈ ਜਾਂਦੀਆਂ ਨੇ ਤੁਸੀਂ ਇਹਨਾਂ ਦਾ ਮੂੰਹ ਬੰਦ ਕਰੋ ਤੁਸੀਂ ਕੋਈ ਗਾਣੇ ਵੱਡੇ ਫਿਲਮ ਇਹ 5-7 ਜਾਣੇ ਹੀ ਨੇ ਹੈ ਉਹੀ ਤਾਂ ਮੈਂ ਕਹਿੰਦੇ ਆ ਉਸਤਾਦ ਜੀ ਗਾਓ ਉਸ ਮੰਚ ਦਾ ਤੁਸੀਂ ਮਾਲਕ ਹੋ, ਮਾਲਕ ਪ੍ਰੋਡਕਸ਼ਨ ਹੋ। ਅਗਰ ਤੁਸੀਂ ਇੱਥੇ ਆਪਣੀ ਕਿਹੜਾ ਨਹੀਂ ਕੱਢਣੀ ਇੱਥੇ ਆਪਣਾ ਨਹੀਂ ਗਾਉਣਾ ਕਿੱਥੇ ਉਹ ਨਹੀਂ ਯਾਨੀ ਕਿ ਰੂਹ ਨਹੀਂ ਤਾਜ਼ਾ ਕਰਨੀ ਵੀ ਕਿੱਥੇ ਕਰਨੀ ਹੈ। ਮੈਂ ਤਾਂ ਫਿਲਮਾਂ 'ਚ ਦੇਣ 2 ಗಾਣੇ ਵੇਖੀ ਹਿੱਟ ਹੋਏ ਇਹਨਾਂ ਨੇ ਵੀ ਚੁੱਪ ਹੋ ਜਾਣਾ ਜਿਹੜੇ ਤਾਂ ਫਿਲਮ ਭਾਵੇਂ ਹਿੱਟ ਨਾ ਹੋਵੇ ਥੋੜਾ ਗਾਣਾ ਹਿੱਟ ਹੋਊਗਾ। ਉਹਨੇ ਬਹਾਨਾ ਵਾਂ ਮੈਂ- ਉਹ ਯਾਰ ਤੂੰ ਚੁੱਪ ਉਸਤਾਦ ਜੀ ਜਿੱਦਾਂ ਤਾਉਲਾ ਸਾਹਿਬ ਦੀਆਂ ਟਰੱਕਾਂ ਤੇ ਤਸਵੀਰਾਂ ਲੱਗੀਆਂ ਨਾ ਯਕੀਨ ਕਰੋ ਅੱਜ ਤੋਂ 24 ਸਾਲ ਬਾਅਦ 20 ਸਾਲ ਬਾਅਦ ਤੁਹਾਡੀਆਂ ਤਸਵੀਰਾਂ ਲੱਗੀਆਂ ਹੋਣਗੀਆਂ। ਟਰੱਕਾਂ ਦੇ ਨਹੀਂ ਉਹ ਜਿਹੜੀ ਉੱਡਣ ਵਾਲੀ ਟੈਕਸੀ ਆ ਰਹੀ ਉਹਦੇ ਪਿੱਛੇ ਇਹ ਗਲਤ ਗੱਲ ਆ। ਪਿੱਛੇ ਬੈਨਰ ਲੱਗਿਆ ਲੈ ਰਹੀ ਚੱਲ ਟੈ ਉਹ ਆਰਡਰ ਹੀ ਹੁਣ ਥੱਲੇ ਲਾਓ ਹਾਂ ਤਾਂ ਇਹ ਗੱਲ ਗਲਤ ਵਾ ਫਰੀਦ ਸਾਹਿਬ। ਵੱਡੇ ਸਟਾਰ ਵੱਡੇ ਆਰਟਿਸਟ ਸੈਲਿਬ੍ਰਿਟੀ ਦੀ ਥੱਲੇ ਜਾਂ ਪਿੱਛੇ ਨਹੀਂ, ਅੱਗੇ ਹੋਣੀ ਚਾਹੀਦੀ ਫੋਟੋ। ਗਾਣਾ ਸੁਣਾ ਸਕਰੀਨ ਦੇ ਅੱਗੇ ਦਿਲ ਹੋਣਾ ਚਾਹੀਦਾ ਜਹਾਨ ਓਏ ਉਮਰ ਚੁੱਕੀ ਹੈ ਦਿਲ ਹੋਣਾ ਚਾਹੀਦਾ ਜਹਾਨ ਓਏ ਉਮਰ ਚੁੱਕੀ ਹੈ ਉਮਰਾਂ ਤੇ ਪੁੱਛਦੇ ਨਾ ਤਾਂ ਓਏ ਉਮਰ ਚੁੱਕੀ ਹੈ ਦਿਲ ਹੋਣਾ ਚਾਹੀਦਾ ਜਹਾਨ ਓਏ ਉਮਰ ਇਹ ਗਾਣੇ ਦੀ ਨਹੀਂ ਸਮਝ ਆ ਰਹੀ ਤੇਰੀ ਤਾੜੀ ਆ ਰਹੀ ਸਾਰੀ ਤਾਰਾ ਚੋਵਾ ਪੋਚੇ ਨਾ ਪਚ ਪਚ ਕੰਮ ਬੇਣਾ ਆਹ ਸ਼ੀਸ਼ਾ ਮੈਨੂੰ ਮਾਰੇ ਸੈਨ ਤਾਂ ਕਦ ਜ਼ੁਲਫਾਂ ਨੂੰ ਬਖੇਰਾ ਤੁਰਤਲਾ ਲੱਜੀਆਂ ਵਾਲਾ ਕੜੀ ਚਾਂਦਨੀ ਕੜੀ ਸਾਰੇ ਹਾਰੇ ਪਿਛਲੀ ਗਲੀ ਵਿੱਚ ਆ ਜਾ ਸੋਹਣਿਆ ਸੌਂਗੇ ਪਿੰਡ ਦੇ ਸਾਰੇ ਤਨ ਚਾਂਦਨੀ ਰਾਤ ਮਹਿਰਵਾ ਓਏ ਓ ਪਿਆਰ ਨਸੀਬਾਂ ਨਾਲ ਮਿਲਦਾ ਪੱਕੇ ਜਾਟੀ ਮੰਗਣਾ ਪੂਰੇ ਆਲ ਡਰਣੇ ਮੇਰਾ ਦੁਨੀਆ ਦੀ ਮਾਨੀ ਰੋਈ ਦਿੰਦ ਮੇਰੇ ਦਿਲ ਦਾ ਸਰੂਰੇ ਓ ਮੈਂ ਤੇਰੀ ਤੂੰ ਮੇਰਾ ਸਜਣਾ ਮੇਰੇ ਬੇਟਾ ਜਾ ਅੱਜ ਓ ਮੈਂ ਤੇਰੀ ਆਓ ਗਾਣਾ ਵਾ ਥੋੜੀ ਮਜ਼ਾ ਆ ਗਿਆ। ਏਦਾਂ ਲੱਗਾ ਸੀਰੀਅਸਲੀ ਉਸਤਾਦ ਜੀ ਕਿ ਰਫੀ ਸਾਹਿਬ ਦਾ ਕੋਈ ਸ਼ਗੀਰ ਤੇ ਖੁਰਸ਼ੀਦ ਗਾ ਰਿਹਾ। ਉਸਤਾਦ ਜੀ ਤੁਸੀਂ ਜਿਹੜੇ ਕਲਾਕਾਰ ਹੋ ਨਾ ਤੁਹਾਡੇ ਪੈਰ ਜ਼ਮੀਨ ਤੇ ਨਹੀਂ ਲੱਗਣੇ ਚਾਹੀਦੇ। ਸਹੀ ਗੱਲ ਆ ਫਰਮਾਇਸ਼ ਹੈ ਇੱਕ ਜੀ ਜੀ ਓਹ ਅਸਲਾਮ ਅਲੈਕੁਮ ਓਹ ਬੋਲੀ ਭਾਜੀ ਹੈ ਇੱਕ ਕਮੇਟੀ ਨਿਕਲੀ ਹੈ ਯਾਰ ਇੱਕ ਸਾਡੀ ਫਰਮਾਇਸ਼ ਹੈ ਇੱਕ ਹੁਕਮ ਚੁੱਪ ਹੁਣ ਬਸ ਕਰੋ ਗਾ ਯਾਰ ਇਹ ਗਾਣਾ ਮੁਸ਼ਕਿਲ ਤੇਰੇ ਯਾਰ ਇਹ ਬਹੁਤ ਇਹ ਕਿਹੜਾ ਵਾ ਕਿਹਦਾ ਕਿਹੜੇ ਸਿੰਗਰ ਸਾਡੀ ਦਾ ਫਰਮਾਇਸ਼ ਹੈ ਡਾਕਾ ਸੁਣਾਓ ਡਾਕਾ ਸੁਣਾਓ ਡਾਕਾ ਢਾਕਾ ਉਹ ਡਾਕਾ ਤੋਂ ਨਹੀਂ ਡਾਲਾ ਚੋਰੀ ਤੋਂ ਨਹੀਂ ਕੀ ਉਹ ਉਹਦਾ ਡਾਕਾ ਸੁਣਾਓ ਮੈਂ ਕਿਹਾ ਇਹ ਕਿਹੜਾ ਸਾਜੀ ਡਾਕਾ ਆਉਂਦਾ ਵਾ ਆਂਦਾ ਵਾ ਲੈ ਆਉਂਦਾ ਵਾ ਅੱਛਾ ਮੇਰਾ ਸਲਾਮ ਤੇ ਤੇ ਟੇਬੂ ਮੈਂ ਗਾਣਾ ਚਾਹੀਦਾ। ਪਹਿਲੇ ਲਲਕਾਰ ਨਾਲ ਮੈਂ ਡਰ ਗਈ ਦੂਜੇ ਲਲਕਾਰ ਵਿੱਚ ਅੰਦਰ ਵੜ ਗਈ ਗਾਣੇ ਸਾਰੇ ਸੁਣ ਲੈ ਯਾਰ ਤੂੰ ਸੁਣਨੇ ਨਹੀਂ ਤੀਜੇ ਆਪਾਂ ਚੱਲ ਚੱਲ ਇਹ ਵੀ ਐਕਸੈਂਟ ਚੈੱਕ ਕਰ ਐਕਸਪ੍ਰੈਸ਼ਨ ਇਹ ਬੜਾ ਹਿੱਟ ਗਾਣਾ ਵਾ। ਪਹਿਲੇ ਲਲਕਾਰ ਨਾਲ ਮੈਂ ਡਰ ਗਈ ਦੂਜੇ ਲਲਕਾਰ ਵਿੱਚ ਅੰਦਰ ਵੜ ਗਈ
ਲਲਕਾਰ ਮੇਰਾ ਨਿਆ ਲੱਗ ਸਿੱਧਾ ਆਣ ਕੇ ਦਰਾਂ ਵਿੱਚ ਪਿੱਟਿਆ ਪੱਟੂ ਫਿਰਦਾ ਸ਼ਰਾਬ ਡਲ ਗੱਡਿਆ ਪੱਟੂ ਫਿਰਦਾ ਭੱਟੋ ਪੱਟੂ ਫਿਰਦਾ ਅੱਛਾ ਪੱਟੂ ਪੱਟੂ ਅੱਛਾ ਅੱਛਾ ਬਸ ਉਸਤਾਦ ਜੀ ਇੱਥੋਂ ਅੱਗੇ ਮੂਸੀਕੀ ਨਹੀਂ ਬੰਦ ਕਰ ਦਿੱਤੀ ਹੈ। ਬੇਸਿਕਲੀ ਮੈਂ ਤੁਹਾਡੀਆਂ ਤਾਰੀਫਾਂ ਇਸ ਤੋਂ ਕੀਤੀ ਹੈ ਕਿ ਤੁਸੀਂ ਸਾਡੇ ਦੋ ਚਾਰ ਲਾਈਨਾਂ ਸੁਣ ਲਓ ਹਾਂ ਲੇਕਿਨ ਤੂੰ ਬੰਨ ਲਾਤਾ ਨਹੀਂ ਉਸਤਾਦ ਜੀ ਮਜ਼ਾ ਆਇਆ ਯਕੀਨ ਹੋਰ ਕਰੋ। ਮੌਜੂ ਤੁਰੇਗਾ ਕੋਈ ਇਹ ਖਤਮ ਹੋ ਉਸਤਾਦ ਜੀ ਸੁਭਾਨ ਅੱਲਾਹ ਯਕੀਨ ਕਰੋ ਮਜ਼ਾ ਆ ਰਿਹਾ ਸੀ ਮੈਨੂੰ ਤੇ ਪਾਕਿਸਤਾਨ ਮੈਨੂੰ ਇੱਕ ਵਾਰ ਦੇਖਿਆ ਦੁਨੀਆ ਦੇ ਵਿੱਚ ਅਗਰ ਕਿਸੇ ਇਸ ਖਿੱਤੇ ਦੇ ਵਿੱਚ ਬਰਸਗੀਰ ਪਾਕ ਉਹ ਹਿੰਦ ਦੇ ਵਿੱਚ ਅੱਛਾ ਜੀ ਅਗਰ ਕਿਸੇ ਨੇ ਮੁਹੰਮਦ ਰਫੀ ਸਾਹਿਬ ਜਿੰਦਾ ਰੱਖਿਆ ਤੇ ਮੇਰੇ ਉਸਤਾਦ ਦੇ ਮੁਹਤਰਮ ਸਜਾਦ ਜਾਨੀ ਸਾਹਿਬ ਨੇ ਕੋਈ ਸਟੈਂਡ ਕਮਿਸ਼ਨ ਕੈਪ ਕਰ ਦਿਓ ਮੈਂ ਕਹਿੰਦਾ ਜੀ ਮੁੰਡਾ ਕਹਿਣ ਡਿਆ ਦਾ ਇੱਕ ਉਸਤਾਦ ਜੀ ਤੁਹਾਡੇ ਗਲੇ ਚ ਕੋਇਲ ਬੋਲਦੀ ਹੈ ਆ ਜਿਹੜਾ ਕਾਨ ਹੈ ਇਹ ਤੋਂ ਬਿਲਕੁਲ ਥੱਲੇ ਕੋਇਲ ਹਾਂ ਉਹਨਾਂ ਦੇ ਆਪਸ ਵਿੱਚ ਤਾਲੁਕਾ ਆ ਜੀ ਦੀ ਕੋਇਲ ਦੁਨੀਆ ਦੇ ਸਕੇ ਭਰਾ ਨਹੀਂ ਮੈਨੂੰ ਬੁਲਾਉਂਦੇ ਉਸਤਾਦ ਜੀ ਇਹਦੇ ਵੀ ਗਲੇ ਚ ਕੋਇਲ ਬੋਲਦੀ ਹੈ ਇਹਨੂੰ ਹੀ ਬੋਲਦੀ ਰਹਿੰਦੀ ਹੈ ਹਾਂ ਆ ਗਿਆ ਕਬ ਤੋਂ ਅੱਛਾ ਇਹਦੇ ਗਲੇ 'ਚ ਕੋਇਲ ਇਹਨੂੰ ਬੋਲਦੀ ਹੈ ਇਹਨੂੰ ਬੋਲਦੀ ਮੈਂ ਨਹੀਂ ਬੋਲਦੀ ਮੇਰੇ 'ਚ ਕਹਿੰਦਾ ਮੈਂ ਟਾਈਮ ਤੇ ਜਾਣਾ ਮੈਂ ਕਿ ਕਿਉਂ ਕਹਿੰਦਾ ਯਾਰ ਉਹ ਕੋਇਲ ਬੋਲਦੀ ਆ ਕੋਇਲ ਸੀ ਤੇਰੀ ਬੋਲੀ ਕੁਕੂ ਇਹ ਖੋਤੇ ਸੀ ਨਹੀਂ ਕਿਹਾ ਮੈਂ ਕੋਇਲ ਸੀ ਕਿਹਾ ਤੂੰ ਕਰ ਲੈ ਉਹ ਬੇਲਾ ਥੂ 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 ਉਹ ਗਾਣਾ ਸੁਣਿਆ ਹੋ ਆ ਮਹਿਲੋ ਕੀ ਰਾਨੀ ਦੁੱਖ ਸੇ ਯਾਰ ਵਾਹ ਵਾਹ ਉਹ ਸੁਣਦਾ ਯਾਰ ਇਹਦੇ 'ਚ ਕਿੱਥੋਂ ਆਉ ਗਾਣੇ 'ਚ ਹੈ ਕਿਦੋਂ ਹੈਗਾ ਕਿਹਦੇ 'ਚ ਹੋ ਕਹਿੰਦੇ ਬੇਟੇ ਸਾਜੀ ਇੱਕ ਤਾਲ ਸੇ ਤਾਲ ਗਾਣਾ ਬਹੁਤ ਹਾਂ ਜਿਹੜਾ बेचैन है दिल ये बेचैन है कहने को प्यार है आजा तू आजा ताल से ताल मिलाओ ताल से ताल मिलाओ ताल से ताल मिलाओ हाँ वो भी सुना माना अनजान है नहीं तू मेरे पास ਇਹਦਾ ਸਿਰਫ ਨਾਜ਼ਰੀਨ ਦਾ ਮੂੰਹ ਵੇਖਣਾ ਚੱਲ ਰਿਹਾ ਤਾਂ माना अनजान है तू मेरे वास्ते माना अनजान हूँ मैं तेरे वास्ते दिल के पास आ इस दिल के वास्ते मैं तुझको यार दिल के रास्ते जो तेरा हाल है वो मेरा हाल है इस हाल से हाल मिला हो ताल से ताल मिला यार ਤੁਸੀਂ ਗੌਰ ਐਦਾਂ ਲੱਗਣ ਡਿਆ ਇਦਾਂ ਲੱਗਦਾ ਤੱਤਾ ਗਾਣਾ ਗਾਉਂਦੇ ਐਸੋਰੇਸ਼ਨ ਲੱਗਦਾ ਜੀਓ ਤੇ ਅਗਰ ਜਦੋਂ ਕਬੂਲ ਕਰਨਾ ਤਾਂ ਕੀਤਾ ਵਾ ਉਹ ਜਿਹੜਾ ਏਟੀਐਮ ਦੇ ਵਿੱਚੋਂ ਪੈਸੇ ਕੱਢ ਕਢਾ ਕੇ ਤੇ ਜਿਹੜਾ ਬਾਅਦ ਨਹੀਂ ਕਰਕੇ ਜਾਂਦਾ ਉਦਾਂ ਹੀ ਗੱਲ ਕਰ ਲਿਆ ਯਾਰ ਇਹ ਕਿਹੜੇ ਸਿੰਗਰ ਦਾ ਇਦਾਂ ਦਾ ਮੂੰਹ ਬਣਦਾ ਯਾਰ ਪਤਾ ਦੀ ਕਸਮ ਸਾਜੀ ਆਪਣਾ ਆਪਣਾ ਸਟਾਈਲ ਹਰ ਹਾਲ उस्ताद जी मिठे को गाना सुनना संदेशे आते हैं ਆ ਸੁਣਨਾ था ਉਧਰ ਕੱਲਾ ਬਹਿ ਗਾਉਣ ਦਿਆ ਦੀ ਯਕੀਨ ਕਰ ਕਰ ਲੈਂਦੀ ਉਹ ਤੈਨੂੰ ਵੀ ਆ ਗਈ ਸੰਦੇ ਤੇ ਚਲੋ ऐ गुजरने वाली हवा जरा मेरा इतना काम करेगी क्या मेरे गाँव जा मेरी भूरी माँ को मेरा सलाम मैं वापिस आऊंगा वापिस आऊंगा कल रात को जाते हैं घर आओ के घर सुना सुना है आ आ आ आने स्टार्टिंग क्यों ਮਹਿੰਦੀ ਸੁਣਾ ਦੇ यार वाह 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 ਇੱਕ ਮੈਂ ਮਹਿੰਦੀ ਸੁਣਾ ਜਾ ਮਿੱਠੀਆਂ ਤੀਆਂ ਇਹ ਤੇ ਉਹਨੂੰ ਪੂਰਾ ਵੀ ਕਰਨਾ ਪੜਾ ਅੱਛਾ ਅੱਛਾ ਕਿ ਹੁਣ ਸਭ ਜਿਹਦੇ ਮੇਰੀਆਂ ਤਰੀਫਾਂ ਤੂੰ ਕਿੱਥੇ ਕਿ ਅੱਗੋਂ 56 ਗਾਣੇ ਨੇ ਆਪ ਚਲਾਉਣੇ ਤੇਰਾ ਬੇੜਾ ਗਰਕੇ ਤੇਰੇ मिठा उस्ताद जी टैलेंट ना ले ਅੱਗੇ ਤਾਂ ਮੈਂ ਢੋਲਕ ਸਿੱਖਣ ਲੱਗਾ ਮੈਂ ਜੱਟ ਪੁਣਾ ਇੱਕ ਸਾਈਡ ਤੇ ਲੈ ਗਿਆ ਦਾਤ ਕੇ ਇਹਨੂੰ ਤਾਂ ਬੜੇ ਸਾਲਾਂ ਦਾ ਰਿਹਾ ਵਾ ਜੱਟ ਸ਼ੁਰੂ ਤੋਂ ਹੀ ਸਾਈਡ ਦੀ ਜਦੋਂ ਤੂੰ ਥੀਏਟਰ ਦੀ ਪਹਿਲੀ ਪੌੜੀ ਤੇ ਪਹਿਲਾ ਪੈਰ ਰੱਖਿਆ ਸੀ ਉਦੋਂ ਹੀ ਜੱਟ ਤੋਂ ਪਿੱਛੇ ਛੱਡ ਆਇਆ ਸੀ तो मुड़ गया ਜੱਟ ਉੱਥੇ ਮੁੜ ਗਿਆ ਸੀ ਵਾਪਸ ਮੈਂ ਛੱਡੇ ਇਸ ਗੱਲ ਤੋਂ ਨਿਸ਼ਾਰ ਚੋਂ ਨਿਕਲਦਾ ਵੇਖਿਆ ਜੱਟ ਨੂੰ ਸਾਰਿਆਂ ਨੇ
ਲੋਕਾਂ ਨੇ ਕਿਹਾ ਯਾਰ ਨਿਸ਼ਾਨ ਚ ਜੱਟ ਨਿਕਲਿਆ, ਇਕੱਲਾ ਬੇਟਾ ਕਿੱਥੇ ਗਿਆ? ਮਿੱਠੇ ਹੋ ਸੁਣਾ ਬੇਜਾਨ ਦਿਲ ਕੋ ਉਸਤਾਦ ਜੀ ਢੋਲਕ ਸਿੱਖ ਲਵਾਂ? ਯਾਰ ਨਹੀਂ ਯਾਰ, ਢੋਲਕ ਜਿਹਦੇ ਲੈ ਦਿਮਾਗ ਚ ਹੁੰਦੀ ਨਾ ਉਹ ਸਿੱਖ ਲਾ। ਮੇਰੇ ਦਿਮਾਗ 'ਚ ਲੈ ਇਹ ਸਿੱਖ ਸਕਦਾ, ਕਾਲੂ ਸਿੱਖ ਉਹ ਸਕਦਾ। ਦਿਮਾਗ 'ਚ ਗੱਲ ਨਹੀਂ ਰਹੀ ਨਹੀਂ ਨਹੀਂ, ਤੇਰੇ ਤੂੰ ਨਹੀਂ ਢੋਲਕ ਸਿੱਖ ਲਾ, ਬਰਬਾਦ ਕਰ ਦੇਗਾ ਚੰਗੇ ਭਲੇ ਸਿੰਗਰ ਨੂੰ। ਹਾਂ ਇਨਸਾਨੀਅਤ ਸਿੱਖ, ਹਾਂ। ਉਸ ਤੋਂ ਬਾਅਦ ਐਂਡ ਦਾ ਵੈਲਡਨ ਸਿੱਖ। ਅੱਛਾ ਹੁਣ ਤੇਰੇ ਘਰ ਲੰਘਦਾ ਵੜਦਾ 5000 10,000 ਅੱਛਾ, ਫੇਰ ਸਾਰੀ ਠੀਕ ਆ। ਯਾਰ ਇਨਸਾਨੀਅਤ ਕੀ ਗੱਲ ਸੁਣ ਲਈ ਦੀ ਹੁੰਦੀ ਹੈ ਅਗਲੇ ਦੀ ਯਾਰ। ਸੇਲ ਤਾਜੂ ਦਾਣਾ ਕਹਤਾ, ਉਹ ਗਾਣਾ ਆਉਂਦਾ ਕਿ ਤੈਨੂੰ, ਤੜਪ ਤੜਪ ਕੇ ਇਸ ਦਿਲ ਤੇ ਆਹ ਨਿਕਲਦੀ ਰਹੀ। ਨਹੀਂ ਇਹ ਕਿਹੜਾ ਤੜਪ ਤੜਪ, ਕੱਲੇ ਮੂੰਹ ਨਾਲ ਬੋਲ ਤੂੰ, ਨਾਲ ਪੂਰਾ ਐਡਾ ਮੂੰਹ ਇੰਜ ਕਾਤੋਂ ਕਰਨ ਨੇ? ਇਹ ਗਾਣਾ ਨਿਕਲ ਸਾਜੀ ਬੜਾ ਉਹ ਹੈ ਵਾ, ਛੱਡ ਦੇ ਯਾਰ। ਇਹ ਕਿਹੜਾ ਤੜਪ ਤੜਪ ਨਹੀਂ ਨਹੀਂ, ਮੂੰਹ ਨਹੀਂ ਵੇਖਿਆ ਤੂੰ ਉਹਦਾ, ਉਧਰ ਦੇ ਉਧਰ। ਇਸ ਦਿਲ ਤੇ ਆਹ ਨਿਕਲਦੀ ਰਹੀ ਮੁਝਕੋ ਸਦਾ ਦੀ ਪਿਆਰ। ਅਸੀਂ ਨਾ ਇੱਥੇ ਯਾਰ ਬਹੁਤ ਅੱਛਾ ਗਾਣਾ ਗਾ ਰਹੇ ਜਾਂ ਬਿਲਕੁਲ ਬਰਬਾਦ ਕਰ ਰਹੇ ਆ। ਸੈਂਟਰਲ ਆਪਸ਼ਨ ਨਹੀਂ ਹੈ। ਹਾਂ, ਜਾਂ ਫਿਰ ਪਹਿਲੇ ਮੂੰਹ ਬਣਾ ਕੇ ਗਾ ਤੇ ਜਾਂ ਫਿਰ ਸਹੀ ਗਾ ਜਾਂ ਫਿਰ ਨਾ। ਸ਼ੁਰੂ ਕਰਾਂਗੇ ਇੱਕ ਤੋਂ ਬੇਜਾਨ ਦਿਲ ਕੋ ਓਏ ਹੋਏ ਹੋਏ ਤੇਰੇ ਇਸ਼ਕ ਨੇ ਜ਼ਿੰਦਾ ਕੀਆ। ਲੈ ਵੀ ਸਾਈਡ ਵਾਈਜ਼ ਹੀ ਬਣ ਜਾਣਾ ਆਪਾਂ। ਤੂੰ ਪੋਪ ਜਿਹਾ ਸੁਣਾ ਹੈ ਤੂੰ ਪੋਪ ਟਾਈਪ। ਉੱਚਾ ਟੱਕ ਲਾ ਲਾ, ਸਵੇਰੇ ਕੰਮ ਤੇ ਨਿਕਲਣਾ ਤੂੰ। ਨਹੀਂ ਇਹ ਪੰਜਾਬੀ ਸੁਣਾ ਤੂੰ। ਪੰਜਾਬੀ ਸੁਣਾਵਾ, ਇਹ ਤਾਂ ਭਾਲ ਲਈ ਗਿਆ। ਤਾਜ ਕੋਈ ਬਰਾ ਦਾ ਸਾਹਿਬ ਦਾ ਸੁਣਾ ਦਿਓ। ਲੈ ਲਾ ਸਾਹਿਬ ਵੀ ਨਾਲ ਉਹ ਜੱਟਾਂ ਦਾ ਬੱਚਾ ਕਿੰਨਾ ਕਹਾਣੀ ਬਸ ਆਇਆ ਬਾ। ਉਹਨਾਂ ਦੇ ਗਾਣਾ ਥਾ ਜੀ ਇੰਡੀਆ ਦਾ, ਉਹਨਾਂ ਤਿੰਨਾਂ ਸਿੰਗਰਾਂ ਨਾਲ ਹਾਂ, ਹਾਂ, ਕਰਦਾ ਕੋਈ ਤੇਰੇ ਤੇ ਹਜਦੋਂ ਜੀ ਜਬਾਨੀ ਨੀਚ ਕਰਦੇ ਨਵੀਂ ਛੇੜ ਖਾਦੇ ਨੇ ਆਈ ਤੇਰੇ ਤੇ ਹਜਦੋਂ ਜੀ ਜਬਾਨੀ ਨੀਚ ਕਰਦੇ ਨਵੀਂ ਛੇੜ ਖਾਦੇ ਲੜਕੇ ਕਿਤੇ ਕੋਲੋਂ ਪਰਦਾ ਤੂੰ ਰੰਗ ਤੇਰੇ ਅਤਰੇ ਨੂੰ ਮਟਿਆਰੇ ਟਿਕਟਰ ਦੇ ਪੱਗ ਵਰਗਾ ਰੰਗ ਤੇਰੇ ਅਤਰੇ ਨੂੰ ਮਟਿਆਰੇ ਟਿਕਟਰ ਵਰਗਾ। ਤੋੜੀ ਤੋੜੀ ਹੋ ਦੁਨੀਆ ਲੰਘ ਪੱਕਦੀ ਬਸ ਜੋ ਦੁਨੀਆ ਕੋਟ ਲੱਖ ਪੱਤ ਦੀ ਬਾਕੀ ਫਿਰ ਏਦਾਂ ਮੇਰਾ ਵੀ ਸੁਣਾਉਣ ਨੂੰ ਦਿਲ ਆ ਪੋਤੇ ਨਾ ਤੁਹਾਡਾ ਐਵੇਂ ਨਾ ਬਿਸਤਰੀ। ਸਾਡੀ ਤੁਸੀਂ ਇੱਕ ਮਹਾਨ ਆਰਟਿਸਟ ਹੋ ਕੇ ਗਾਣਾ ਸੁਣਨਾ ਤੁਹਾਡੇ ਕੋਲ। ਉਸਤਾਦ ਜੀ और सुना दो मुझे तेरी मोहब्बत का सहारा मिल गया हो तो बंद ला ਇਹ ਤੁਹਾਨੂੰ ਓਏ ਯਾਰ ਸੁਣਾਉਣਾ ਤੇਰਾ ਅੱਬਾ ਰਾਤੀ ਕਹਿ ਕੇ ਗਿਆ ਮੈਨੂੰ ਮੇਰੀ ਔਲਾਦ ਦਾ ਸਹਾਰਾ ਮਿਲ ਗਿਆ ਹੋਵੇ, ਸੁਣਾ ਦੇ ਤੂੰ। ਇਹ ਕਹੀ ਜਾਂਦੇ ਉਸਤਾਦ ਜੀ ਗਾਣਾ ਵਾ ਖਾਲੀ ਪੀਲੀ रोकने कर डोगी को मुझ पे बो ऐ सुना दो जरा। ਹਾਂ ਓਕੇ ਯਾਰ ਨਹੀਂ ਐ ਬਦਲੀ ਐ ਠੀਕ ਓਕੇ। ਤਾਂ ਜੀ ਇੱਕ ਗੱਲ ਆ, ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਗਾਇਆ, ਨੋ ਡਾਊਟ। ਠੀਕ ਹੈ। ਤੇ ਇਹਦੇ ਨਾਲ ਇਹ ਵੀ ਹੈ ਨਾ ਕਿ ਉਸਤਾਦ ਜੀ ਕਿ ਤੁਸੀਂ ਬਸ ਅੱਛਾ ਗਾ ਗਏ, ਥੋੜਾ ਜਿਹਾ ਸਟੇ ਦਿਓ ਫਿਰ ਅੱਛਾ ਗਾਇਆ। ਹਾਂਜੀ ਠੀਕ ਹੈ, ਤੇ ਉਹਦੀ ਵਜ੍ਹਾ ਹੈ ਕਿ ਬੱਚਿਆਂ ਨੂੰ ਮੌਕਾ ਦਿਓ। ਸਹੀ ਗੱਲ। ਅੱਜ ਦਾਨਿਸ਼ ਥੋੜਾ ਮੌਕਾ ਦਿੱਤਾ, ਬੱਚੇ ਹੀ ਗਾਉਂਦੇ ਉਹਨਾਂ ਦੇ। ਦਾਨਿਸ਼। ਮੈਂ ਕਿਦੋਂ ਉਹਦਾ ਭੁੱਲ ਗਿਆ ਗਾਣਾ ਕੀ ਹੁੰਦਾ। ਦਾਨਿਸ਼ ਨਹੀਂ ਨਾ ਗਾਇਆ ਲਾਜ਼ਲਾ ਕੁਰੇਸ਼ ਨਹੀਂ ਇਹ ਨਹੀਂ ਕੋਈ ਹੋਰ ਯਾਰ ਐਡਾ ਵੱਡਾ ਮੈਂ ਬਕਵਾਸ ਕੀਤੀ ਯਾਰ ਦਾਨਿਸ਼ ਸੀਰੀਅਸ ਲੈ ਕੇ ਬੇਲੇ ਦੇ ਵਿੱਚ ਬੇਲੀ ਮੇਰਾ ਹਾਂ। ਇਸ਼ਕ ਨੇ ਅੱਗਾ ਲਾਈਆਂ ਤੇਰੇ ਦਰਸ਼ਨ ਲਈ ਸਜਣਾ ਵੇ ਮੈਂ ਨਦੀਆਂ ਚੀਰ ਕੇ ਆਈਆਂ। अब उधर हट के पुतड़े लड़के पाओ पुतड़े। जो उठेगा जमाना जब हम गाएंगे ਉਸਤਾਦ ਜੀ ਉਹ ਸੁਣਾ ਦਿਓ। ਤੇਰੀ ਚੁਨਰੀਆ ਦਿਲ ਲੈ ਗਈ ਮੈਂ ਕੀ ਸੁਣਾਉਣਾ, ਅੱਧਾ ਤੇ ਸੁਣਾਤਾ ਕੁਛ। बड़ी फरमाइश था जी वो सुना माँ ये नहीं कहती कि प्यार मत करना। ਇਹ ਉਸਤਾਦ ਜੀ ਕਹਿਣਾ ਕੋ ਤੂੰ ਕਹੀ ਫਿਰ ਹਾਂ ਚਲੋ। पता मैं हो समझिया वा ਪਰਦੇਸ ਇਹ ਤੂੰ ਕੀ हाँ, ये मेरा ना सोलो ਉਸਤਾਦ ਜੀ ਤੁਸੀਂ ਸਿਰਫ ਇਹਨਾਂ ਮਾਏ ਕੀ ਦੀ किसी मुसाफिर का मगर एतबार मत करना। अगो ਅੱਛਾ ਵੈਸੇ ਤਾਂ ਮੈਂ ਤੈਨੂੰ ਸਹੀ ਗੱਲ ਦੱਸਾਂ ਜਾਨੂੰ ਸੱਚੀ ਜਿਹੜੀ ਹਕੀਕਤ ਸਾਡੀਆਂ ਅਗਰ ਬੁੱਢੀਆਂ ਸਾਡਾ ਸ਼ੋਅ ਵੇਖਦੀਆਂ ਨੇ ਉਹਨਾਂ ਨੂੰ ਨਹੀਂ ਚਾਹੀਦਾ ਸਾਡੀ ਟਾਂਗੇ ਦੀ ਵੀ ਇੱਜ਼ਤ ਕਰਨ ਜੋ ਸਾਡੀ ਜ਼ਰੂਰਤ ਹੈ। ਉਹਨੇ ਆਪਣਾ ਘਰ ਜਾ ਕੇ ਜੋ ਸੀਰੀਅਸ ਹੋ ਕੇ ਪੁੱਟੀ ਤੇ ਰੋ ਪਾਵੇ ਤੇ ਉਹਨੇ ਇਹਦਾ ਸ਼ੋਅ ਵੇਖਿਆ ਹੋਵੇ। ਉਸਤਾਦ ਜੀ ਕਸਮ ਵਾਲੀ ਗੱਲ ਹੈ ਇੱਕ ਵੀ ਨਹੀਂ ਦੇਖਣ ਦਿੱਤਾ ਕਿਸੇ ਘਰ ਦੇ ਜੀ ਨੂੰ।
ਇੱਕ ਗੱਲ ਕਰ ਤੇ ਸੋਚ ਹਾਂ। ਇਹ ਵੇਖ ਰਹੀ ਹੋਵੇ ਕਿ ਵੀ ਮੇਰਾ ਖਾਵਾ ਰੋਜ਼ ਕਹਿੰਦੀ ਕਿ ਪਿਆਰ ਤੇ ਘਰ ਜਾ ਕੇ ਕੀ ਪੱਕਾ ਰੋਟੀ ਲਿਆ ਤੇ ਉਹਦਾ ਕੀ ਹਾਸਾ ਨਿਕਲਦਾ ਉਹ ਦਿਨ ਵੀ ਕਰਕੇ ਪਕਾਉਂਦੀ ਉਹ ਪੂਰਨ ਇੱਜ਼ਤ ਕਰਨੀ ਪੈਣੀ ताजी या डाका सुनाओ या सरसी सुनाओ सरसी सुना दो फिर ਉਦੋਂ ਮੈਂ ਸੁਣਨਾ ਨਹੀਂ ਦੇ ਕਿੰਨੇ ਸੁਣਨੇ सिर्फ एक कोई सरसी सुना देन बाद सरसी। यार ओ सरसी जो सरसे ओ धीरे धीरे ਹਾਂਜੀ ਸਰਸੀ ਜੋ ਸਰਸੀ ਦੀ ਕੁੱਤੇ ਕੀ ਉਹ ਸਰ ਸੇ ਨਹੀਂ ਇਦਾਂ ਉਹ ਵਾਲਾ धीरे धीरे से मेरी जिंदगी में आना धीरे धीरे से दिल को चुराना तुमसे प्यार हमें है कितना जाने जाना तुमसे मिलकर तुमको है बताना ਇਹ ਸੌਂ ਕੇ ਆਇਆ ਕਰਾਂ ਕਰੋ ਇਹ ਗਾਣਾ ਤੈਨੂੰ ਸਵਾਦ ਦਿੱਤਾ ਅੱਲਾ ਮਾਵੇ ਤੇ ਐਡੇ ਉਸਤਾਦ ਜੀ ਜਿਹੜਾ ਤੁਸੀਂ ਹੱਸਣਾ ਕਰਦੇ ਰਹੇ ਹੋ ਨਾ ਹੱਸਣਾ ਇਹ ਗੱਲ ਨਾਲ ਤੁਹਾਡਾ ਗਲਾ ਕੋਈ ਖੁੱਲ੍ਹਾ ਇਹ ਰਿਆਸਤ ਆ ਰਿਆਜ਼ਤ ਹੈ ਇਹਦੇ ਨਾਲ ਜਾਂ ਫਿਰ ਸਾਰੇ ਘੜੇ ਚ ਮੂੰਹ ਦੇ ਕੇ ਉਹ ਵੀ ਸਹੀ ਯਾਰ ਅਸੀਂ ਉਹ ਗਾਣਾ ਸੁਣਦੇ ਹੁੰਦੇ ਸੀ ਤੇਰੇ ਇੰਤਜ਼ਾਰ ਉਹ ਮੈਂ ਮੇਂ। ਸੁਣਾਇਆ ਤੁਸੀਂ ਉਦੋਂ ਆਹੋ ਤੇ ਉਹਦੇ ਤੇ ਸਟੈਪ ਵੇਖਿਆ ਹਾਂਜੀ ਆ ਸੈਪਾ ਅੱਛਾ ਜੀ ਉਹ ਮੇਰੇ ਮੋਲੋ ਭਾਈ ਦਾ ਜਿਹੜੇ ਹੀਰੋ ਨੇ ਉਹਦੇ ਵਾਲ ਪਿਛੋਟੇ ਤੂੰ ਐ ਜੈਕੀ ਚਲੋ ਅੱਛਾ ਕਿਹੜੇ ਉਦੋਂ ਹੁੰਦਾ ਸੀ ਓਏ ਤੂੰ ਉਦੋਂ ਦੀ ਗੱਲ ਕਰਦਾ ਪਰਸੋਂ ਚੌਥ ਭਾਈ ਮੈਂ ਰਾਜ਼ਾਬਾਦ ਗਿਆ ਹਾਲੇ ਵੀ ਕਈਆਂ ਇਲਾਕਿਆਂ 'ਚ ਉਸਤਾਦ ਜੀ ਇੱਕ ਔਰਤ ਤੇ ਉਹਦੇ ਨਾਲ ਇੱਕ ਬੰਦਾ ਜਿਹੜਾ ਸ਼ਲਵਾਰ ਕਮੀਜ਼ ਪਾਈ ਤੇ ਇੱਥੇ ਤੱਕ ਉਹਦੇ ਵਾਲ ਤੇ ਉਹਨੇ ਖਲਾਰੇ ਤੇ ਆਪਣੀ ਲੋ ਸ਼ੈਂਪੂ ਕਰਕੇ ਸਿੱਧੇ ਵਾਹ ਕੇ ਤੇ ਬਾਜ਼ਾਰ 'ਚ ਤੇ ਕਮ ਅਜ਼ ਕਮ ਨਾ ਆ ਦਰਮਿਆਨ 'ਚੋਂ ਥੱਲੇ ਉਹਦੇ ਵਾਲ ਇਹਨੇ ਨੇ ਔਰਤਾਂ ਜਿਹਨੇ ਤੇ ਇੰਨੇ ਚੌੜੇ ਯਾਨੀ ਇਹ ਨਹੀਂ ਕਿ ਵੀ ਬੰਨੇ ਜਾਂ ਕਈ ਬੰਦੇ ਹੁੰਦੇ ਨਾ ਨਹੀਂ ਖਲਾਰੇ ਸਿੱਧੇ ਇੰਜ ਤੇ ਉਹ ਤੁਰਿਆ ਜਾ ਰਿਹਾ ਤੇ ਮੈਂ ਇੰਜ ਗੱਡੀ ਦੇ ਸ਼ੀਸ਼ੇ ਦਾ ਨਹੀਂ ਵੇਖਿਆ ਤੇ ਦਾੜੀ ਰੱਖੀ ਤੇ ਉਹਦੇ ਦਿਲ 'ਚ ਇਹ ਸੀ ਕਿ ਕੋਈ ਮੈਨੂੰ ਪੁੱਛੇ ਰੋਕ ਕੇ ਪਾਣਾ ਕਿੱਦਾਂ ਕੀਤੇ ਹੋਏ ਤੁਸੀਂ ਤੇ ਮੈਂ ਹੁਣ ਸੋਚ ਰਿਹਾ ਜਦ ਮੈਂ ਕਿਹਾ ਯਾਰ ਚੇਜ਼ਾ ਇਦਾਂ ਦੇ ਬੰਦੇ ਦਾ ਚੇਜ਼ਾ ਬੰਦਾ ਇਹ ਕਰੇ ਗੱਡੀ ਲਾਗੇ ਲਾ ਕੇ ਨਾ ਤੇ ਉਹਨੂੰ ਕਹੇ ਕਿ ਭਾਈ ਯਾਰ मैं एक डायरेक्टर हूँ फिल्म प्रोड्यूस कर यार आप मेरी फिल्म में काम करेंगे ਅੱਛਾ प्लीज तो वो इतना बंदे अच्छा उन्होंने तुसी नंबर दे यार अच्छा अगर आपने फिल्म में काम करना होगा ना तो मैं बड़ी हॉलीवुड लाइफ की फिल्म बना रहा हूँ तो ये आपके बालों की वजह से और आपकी जो चलने का स्टाइल है ये मुझे थोड़ा अट्रैक्ट किया है इसमें तो अगर आपने करना है तो अभी नंबर लेके ना उनके अपना नंबर दे दें तो नहीं अपना ना नंबर दे उनको आप अपना नंबर दें मैं अभी कॉल करता हूँ आप करेंगे उन्हें कहना जी कर लांगा उन्होंने कहना ले नंबर लेके निकल ਲੈ ਸੌ ਜਾਏ ਇਹ ਏਦਾਂ ਹੀ ਹੋਏਗਾ ਹਰ ਟਾਈਮ ਤੇ ਪੂਰੇ ਮਹੱਲੇ 'ਚ ਗਲੀ 'ਚ ਉਹਨੇ ਦਿਲ ਕਰੇ ਕਵੇ ਕੱਲਾ ਵੇਖਿਆ ਤੁਸੀਂ ਮੈਨੂੰ ਮਜ਼ਾਕ ਕਰਦੇ ਬੁੜੀਆਂ ਕੇ ਬਾਅਦ ਆ ਰਿਹਾ ਫੋਨ ਉਹਨੇ ਪਿਆਰ ਬੰਦਾ ਹਾਂ ਇਹਨੂੰ ਜਾਣੇ ਓਏ ਪ੍ਰੋਡਿਊਸਰ ਟੱਕਰ ਗਿਆ ਤੇਰੇ ਭਰਾ ਨੂੰ ਆਹੋ। ਮੈਂ ਕਿਹਾ ਵਾਲਾ ਤੇ ਫਿਲਮ ਆ ਗਈ ਨਹੀਂ ਉਹਨੇ ਪ੍ਰੋਡਿਊਸਰ ਵਾਲਾ ਜ਼ਿਕਰ ਹੀ ਨਹੀਂ ਕਰਦਾ ਉਹਨੇ ਸਿੱਧਾ ਇੱਥੋਂ ਆਣਾ ਮੇਰੀ ਫਿਲਮ ਆ ਰਹੀ ਵੇਖੀ ਆਹੋ ਸਟੇਟਸ ਲਾ ਦੇਣੇ ਤੁਸੀਂ ਗੌਰ ਕੀਤਾ ਸੱਚ ਜਿਹੜੀ ਪੁਰਾਣੀਆਂ ਸਾਡੀਆਂ ਸ਼ਾਦੀਆਂ ਹੁੰਦੀਆਂ ਵਿਆਹ ਸ਼ਾਦੀਆਂ ਇੱਥੇ ਕਲੇਜੇ ਦੇ ਪੈਂਟ ਬੰਨੀ ਹੋਣੀ ਆਹੋ ਤੇ ਉਸਤਾਦ ਨਹੀਂ, ਨਹੀਂ। ਜੀ ਉਹ ਮੇਰੇ ਮੋਲਾ ਸਟੈਪ ਜਿਹੜੇ ਹੋਏ ਨੇ ਭਾਜਨ ਉਹ ਫਿਲਮਾਂ ਨੂੰ ਛੱਡ ਛੱਡੀਆਂ ਨੂੰ ਛੱਡ ਫਿਲਮਾਂ ਦੇਖ ਪੁਰਾਣੀਆਂ ਉਹਨਾਂ 'ਚ ਤੂੰ ਪੈਂਟਾਂ ਸ਼ਰਟਾਂ ਦੇਖ ਇੱਥੇ ਤੇ ਪੈਂਟਾਂ ਹਾਂਜੀ। ਪਹੁੰਚੇ ਉੱਤੇ ਥੱਲੇ ਬੂਟ ਸਲਮਾਨ ਖਾਨ ਨੇ ਗੋਵਿੰਦਰ ਸਾਜੀ ਉਹ ਗਾਣਾ ਨਹੀਂ ਬਸ ਵੀ ਬਸ ਜ਼ਰਾ ਬਾਤ ਨਹੀਂ ਚੀਜ਼ ਸੋ ਇੱਥੇ ਤੱਕ ਪੈਂਟ ਵਾ ਤੇ ਖੁੱਲੇ ਕਲਰ ਦੇ ਭਾਜੀ, ਬਸ ਵੀ ਬਸ ਕਾਲਰ ਦੀ ਚੋਲ ਨਾ ਇੱਥੇ ਤੱਕ ਆ ਰਹੀ ਹੁੰਦੀ ਐਡਾ ਵੱਡਾ ਕਾਲਰ ਖੁੱਲੇ ਫੈਸ਼ਨ ਸੀ ਉਹ ਇੱਕ ਖੁੱਲੇ ਪਹੁੰਚ ਆਏ ਸੀ ਅੱਗੇ ਪਹੁੰਚੇ ਵਾਲਾ ਹਾਂ ਭਾਈ ਮੁਰਾਦ ਸਾਹਿਬ ਦੀਆਂ ਫਿਲਮਾਂ ਫਲੈਪਰ ਟਾਇਰ ਭਾਜੀ ਇੱਕ ਹੇਅਰ ਸਟਾਈਲ ਆਇਆ ਸੀ ਉਹ ਅਜੀਬ ਜਿਹਾ ਕਲਮਾਂ ਵੱਡੀਆਂ ਕਲਮਾਂ ਵਾਲਾ ਇੱਥੇ ਤੱਕ ਆ ਯਾਰ ਉਹ ਕਿਹੜੇ ਹੀਰੋ ਨੇ ਜਿਹੜੇ ਉਹ ਦੇਵਾਨੰਦ ਸਾਹਿਬ ਜਿਹੜੇ ਉਹ ਜਿਹੜੇ ਐ ਕਰਕੇ ਸ਼ਮੀ ਕਪੂਰ ਸ਼ਮੀ ਸ਼ਮੀ ਕਪੂਰ। ਉਹਨਾਂ ਦਾ ਸਟਾਈਲ ਉਹ ਮਖਸੂਸ ਸਟਾਈਲ ਸੀ ਜਿਹੜਾ ਉਹ ਹੀ ਕਰਦੇ ਸੀ ਔਰ ਬੜਾ ਮਜ਼ੇਦਾਰ ਲੱਗਦਾ ਹਨਾ ਦੇਵਾਨੰਦ ਸਾਹਿਬ ਉਹ ਸੀ ਜਿਹੜੇ ਉਹਨਾਂ ਦਾ ਅੱਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਦੇ ਵਿੱਚ ਕੌਣ ਨੇ ਉਹਦਾ ਸ਼ਮੀ ਸਾਹਿਬ ਨਹੀਂ ਉਹ ਐ ਕਰਕੇ ਡਾਂਸ ਕਰਦੇ ਯਾਰ ਉਹ ਬਹੁਤ ਅੱਛਾ ਡਾਂਸ ਰਜਿੰਦਰਾ ਸਾਹਿਬ ਵੀ ਬਹੁਤ ਕਰਦੇ ਸੀ ਹੈ ਕੌਣ ਰਜਿੰਦਰ ਉਹ ਚੱਲ ਠਹਿਰ ਜਾ ਰਜਿੰਦਰ ਟੈਲੈਂਟ ਫ੍ਰੀ ਸਾਹਿਬ ਗਾਣਾ ਹੋ ਸਕਦਾ ਡਾਂਸ ਹੋ ਸਕਦਾ ਵਾ ਕੋਈ ਆਵਾਜ਼ ਕੱਢਣੀ ਲੇਕਿਨ ਉਸਤਾਦ ਜੀ ਜਿੱਥੋਂ ਮਰਜ਼ੀ ਫਰੋਲ ਲੋ ਇੱਕ ਨਵਾਂ ਟੈਲੈਂਟ ਨਿਕਲੇਗਾ ਹਰ ਫਨ ਮੌਲਾ ਨੇ ਇੱਕ ਹੋਰ ਗਾਣਾ ਹੋ ਗਿਆ ਤੁਹਾਡੇ ਲੈ ਹੋਏ तपती हुई राहों से तुझे आज न पहुँचे तपती
हुई राहों से तुझे आज न पहुंचे दीवाने के अश्कों की घटा साथ लिए जा ਵਾਹ ਵਾਹ अश्कों की घटा साथ लिए जा बर्बाद मोहब्बत की दुआ साथ लिए जा ਵਾਹ ਵਾਹ ਯਕੀਨ ਮੰਨੋ, ਸਾਨੂੰ ਮੈਨੂੰ ਕੋਰੀਓਗ੍ਰਾਫੀ ਦਾ ਵੀ ਬੜਾ ਸ਼ੌਕ ਸੀ ਉਸਤਾਦ। अच्छा ਸਾਨੂੰ ਉਸਤਾਦ ਜੀ ਦੀ ਸ਼ਕਲ ਚ ਨਾ ਅੱਲਾਹ ਪਾਕ ਨੇ ਰਫੀ ਸਾਹਿਬ ਦੁਬਾਰਾ ਦੇ ਦਿੱਤੇ ਯਾਰ ਸਹੀ ਗੱਲ ਹੈ ਯਕੀਨ Seriously। ਮੇਰੀ ਗੱਲ ਸੁਣ ਮਿੱਠੇ, ਨਹੀਂ ਮੈਨੂੰ ਵੀ ਐਡਾ ਕਰੇ ਇੱਕ ਅੱਧੇ ਗਾਣੇ ਲਈ ਨਾ ਨਹੀਂ, ਆਪਣੇ ਇੱਕ ਅੱਧੇ ਲੱਖ ਲਈ ਕਿਸੇ ਕੋਈ ਦਾ ਵੀ- ਧੀ ਪੁੱਤ ਨਾ ਮਰਵਾ ਦੇ। ਪਾਕਿਸਤਾਨੀ ਕੋਈ ਬੰਦਾ ਹੋਵੇ ਕਿ ਮੁਹੱਬਾ ਐਦਾਂ ਕੋਈ ਕਹਿ ਕੇ ਦਿਖਾਏ ਨਹੀਂ ਐਦਾਂ ਕੋਈ ਕਹਿ ਜਵੇ ਆਈ ਮੁਰਕੀ ਲਈ ਮੁਹੱਬਾ ਯਾਰ ਵੀ ਕਿਆ ਮੁਰਕੇ ਨਹੀਂ ਲੈਣੀ ਇਹ ਚਾਹ। ਉਸਤਾਦ ਜੀ ਦੇ ਯੂਨੀਵਰਸਿਟੀਆਂ ਦੇ ਵਿੱਚ ਲੈਕਚਰ ਹੋਣੇ ਚਾਹੀਦੇ ਆ ਬਤੌਰ ਮਿਊਜ਼ੀਸ਼ੀਅਨ। ਉਹ ਤੈਨੂੰ ਪਤਾ ਦਾ ਬਾਤ ਹੈ ਯਾਰ, ਇਹਨੂੰ ਕੁਝ ਕਰ ਰਿਹਾ ਤੁਸੀਂ ਅਦਾਲਤ ਵਿੱਚ ਦੋਵੇਂ ਵਕੀਲ ਹੋਣੇ ਚਾਹੀਦੇ। ਨਹੀਂ ਜੱਜ ਦੀਆਂ ਰਹਿ ਮੇਰੀ ਗੱਲ ਅੱਲਾ ਦੀ ਕਸਮ ਹੈ, ਕੱਲ ਤੋਂ ਅੱਗੇ ਨਹੀਂ ਮੈਂ ਟਿਕਟ ਕਰਾਂਗਾ, ਕੱਲ ਨਹੀਂ ਵੱਡੇ ਵੱਡੇ ਬੰਦੇ ਨੇ ਫਰੀਦ ਸਾਹਿਬ ਮੁਜੱਸਮੇ ਲੱਗਦੇ ਆ, ਆਏ ਉਸਤਾਦ ਜੀ ਦੇ ਵੀ ਲੱਗੇ। ਨਾ 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 ਮੁਜੱਸਮਾ ਨਹੀਂ ਪੜਦਾ ਹਾਂ ਮੁਜੱਸਮਾ ਕਿ ਉਹ ਜਿਹੜੀ ਇੰਜ ਹਾਂਜੀ ਵਾਚ ਫੜ ਗਈ ਜੀ ਜੀ ਆ ਢੋਲਕ ਫੜੀ ਹੋਈ ਇੰਜ ਸਹੀ ਗੱਲ ਉਸਤਾਦ। ਇੱਧਰ ਹੈ ਨਹੀਂ ਨਹੀਂ ਆ ਫੜਿਆ ਹੋਵੇ ਉਹ ਤੇ ਆ ਦੇਖ ਨਾ ਇੰਜ ਕਰਕੇ ਨਾ ਦੇਖ, ਮੈਂ ਤੈਨੂੰ ਦੱਸਾਂ ਉਹ ਨਹੀਂ ਫੜਿਆ ਹੁੰਦਾ ਜਿਹੜਾ ਉਹਨਾਂ ਨੇ ਅਮਰੀਕਾ 'ਚ ਮਿਸ਼ਨ ਸਟੈਚੂ ਆਫ ਲਿਬਰਟੀ ਹਾਂ ਉਹ ਸਟੈਚੂ ਆਫ ਸਜਾਦਾ ਨਹੀਂ ਇਹ ਤੁਸੀਂ ਇੱਕ ਹੱਥ ਚ ਇੰਜ ਫੜਿਆ ਹੋਣਾ, ਇੱਕ ਹੱਥ 'ਚ ਅਚਾਰ ਫੜਿਆ ਹੋਣਾ ਉਸਤਾਦ। ਨਹੀਂ ਇੱਕ ਹੱਥ 'ਚ ਅਵਾਰਡ, ਇੱਕ ਹੱਥ ਦੇ ਵਿੱਚ ਮਾਈਕ, ਇੱਕ ਹੱਥ 'ਚ ਐਸਾ ਕਰਕੇ ਰੋਡ ਸ਼ੋਅ ਕਰ ਰਹੇ ਯਾਰ। ਪਾਰਲੀਮੈਂਟ ਹਾਊਸ ਦੇ ਵਿੱਚ ਇੱਕ ਸੀਟ ਹੋਣੀ ਚਾਹੀਦੀ, ਉੱਪਰ ਲਿਖਿਆ ਸੁਨਹਿਰੀ ਹਰਫਾਂ 'ਚ ਲਿਖਿਆ ਹੋਣਾ ਚਾਹੀਦਾ ਸਜਾਦ ਜਾਨੀ ਹਾਂਜੀ। ਉੱਚੀ। ਜਦੋਂ ਵੀ ਸਜਾਦ ਜਾਨੀ ਲਿਖਿਆ ਹੋਣਾ ਚਾਹੀਦਾ, ਜਦੋਂ ਕੋਈ ਮੇਅਰ ਵਜ਼ੀਰ ਸਪੀਚ ਬਹਿਣ ਲੱਗੇ ਹਾਏ। ਸਪੀਕਰ ਖੁਦ ਕਹੇ ਨਾ ਯਾਰ ਇਹ ਸਜਾਦ ਜਾਨੀ ਸਭ ਸੀਟ ਆ, ਇੱਥੇ ਬਹਿਣਾ ਨਹੀਂ, ਸਿਰਫ ਇੰਜ ਹੱਥ ਇੰਜ ਕਰੇ ਵਾਪਸ ਆ ਜਾਵੇ। ਬਸ ਦੱਸ ਖੈਰ ਮੈਨੂੰ ਇਹ ਤੁਸੀਂ ਨਾ ਇਹ ਗੁੱਥੀ ਖੁੱਲੇਗੀ ਸ਼ੋਅ ਤੋਂ ਬਾਅਦ, ਗੁੱਤੀ ਕੋਈ ਮੈਸੇਜ ਆਏਗਾ ਮੈਨੂੰ WhatsApp ਤੇ। ਤਾਂ ਜੀ ਤੁਸੀਂ ਗਾਣਾ ਕਰੋ ਨਾ, ਤੁਹਾਡਾ ਇੱਕ ਗਾਣਾ ਹਿੱਟ ਵੀ ਗਿਆ ਸੀ ਬੜਾ, ਉਹ ਸੋ ਵਾਲਾ ਕਾਟ ਮੁੱਕ ਜਾਂਦਾ। ਨਹੀਂ 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 ਬਾਸ ਜਿੱਥੇ ਅਸੀਂ ਲੈ ਕੇ ਤੂੰ ਨਹੀਂ ਪਹੁੰਚਿਆ ਉੱਥੇ ਤੂੰ ਨੈਨ ਨੈਕਸ ਚੈੱਕ ਕਰ ਮਾਸ਼ਾਅੱਲਾ, ਹਾਂ, ਹਾਂ, ਰੋਸ਼ਨੀ ਚੈੱਕ ਕਰ ਹਾਂ, ਹਾਂ, ਹਾਂ। ਜਿਹੜੇ ਦੀ ਉਹ ਤਾਜ਼ ਕੀ ਆਏ ਹਾਏ ਹਾਏ। ਮੈਂ ਸਦਕੇ ਜਾਵਾਂ ਅਰਮਾਨ ਸਾਹਿਬ ਤੋਂ। ਵੇਚਣਾ ਤਾਂ ਨਹੀਂ ਮਿੱਠੇ ਤੁਸੀਂ ਉਸਤਾਦ। ਨਹੀਂ ਹੋ ਰਿਹਾ ਡਾਕਟਰ ਜੇ ਕਾਲਾ ਸ਼ਾਇਦ ਕੋਈ ਪਈ ਨਹੀਂ। ਮੈਂ ਦੋ ਬੰਦੇ ਦਾ ਫੈਨ ਹਾਂ ਜੀ, ਹਰਭਜਨ ਮਾਨ ਸਾਹਿਬ ਤੇ ਅਰਮਾਨ ਸਾਹਿਬ। ਮਾਈਕਲ ਜੈਕਸਨ ਇੱਕ ਸੈਲੀਬ੍ਰਿਟੀ ਹੋਇਆ, ਸਹੀ ਗੱਲ ਉਸਤਾਦ ਜੀ ਸਿਰਫ ਉਹ ਇੰਨਾ ਹਿੱਟ ਕੱਤ ਹੋ ਗਿਆ ਕਿ ਇੰਗਲਿਸ਼ ਸੀ। ਹਾਂ ਤੁਸੀਂ ਉਹਦੇ ਲੈਵਲ ਤੇ ਕਿਉਂ ਨਹੀਂ ਗਏ ਕਿ ਇੰਗਲਿਸ਼ ਨਹੀਂ ਹੋ? ਨਹੀਂ ਉਹ ਨਹੀਂ ਇੰਗਲਿਸ਼ ਹੁੰਦੇ ਉਸਤਾਦ ਜੀ ਤੇ ਸ਼ਾਇਦ ਉਹਨੂੰ ਕ੍ਰਾਸ ਕਰ ਜਾਂਦੇ, ਡਬਲ ਹੋ ਜਾਂਦੇ। ਨਹੀਂ ਕ੍ਰਾਸ ਕਰ ਦਿੰਦੇ ਅਸੀਂ ਕਿਹੜਾ ਰੋਡ ਤੇ ਜਾ ਰਹੇ ਮੋਟਰਸਾਈਕਲ ਦੋਵੇਂ, ਨਹੀਂ ਉਹਦੇ ਮੈਂ ਕ੍ਰਾਸ ਫਾਲੋਅਰਸ ਕਰ ਜਾਵਾਂ। ਨਹੀਂ ਨਾਲੇ ਦਾਨਿਸ਼ ਤਮੂਰ ਤੇ ਦਾਨਿਸ਼ ਇੱਕ ਹੋਰ ਵੀ ਹੋਇਆ ਨਾ, ਸਹੀ ਗੱਲ ਉਹ ਸੱਚ ਬੋਲਣ ਦੇ ਫਜ਼ੂਲ। ਅੱਗੇ। ਹਾਂਜੀ ਸਹੀ ਗੱਲ। ਯਾਰ ਦਾਨਿਸ਼ ਉਹ ਇਹ ਛੋਟੇ ਲੋਕ ਉਸਤਾਦ ਤੈਨੂੰ ਪਤਾ ਹੀ ਨਹੀਂ ਕੌਣ ਆ। ਸਾਜੀ ਵੈਸੇ ਇੱਕ ਸਵਾਲ ਹੈ, ਤੁਸੀਂ ਜੋ ਬਚਪਨ ਤੋਂ ਤੁਸੀਂ ਗਾਣੇ ਦਾ ਸ਼ੌਕ ਇੰਨਾ ਫਿਰ ਸਿੱਖਦੇ ਵੀ ਰਹੇ ਮਸਕੀਨ ਖਾਨ ਸਾਹਿਬ ਕੋਲੋਂ, ਤੁਹਾਡੇ ਕੋਲ ਇਨਸਟਰੂਮੈਂਟ ਵੀ ਟੋਟਲ ਸੀ, ਉਹ ਤੁਹਾਡੇ ਕੋਲ ਇਕਵਿਪਮੈਂਟ ਵੀ ਟੋਟਲ ਸੀ ਉਹ, ਤੇ ਉਹਦੇ ਬਾਵਜੂਦ ਤੁਸੀਂ ਆਪਣਾ ਅੱਜ ਤੱਕ ਗਾਣਾ ਕਿਉਂ ਨਹੀਂ ਬਣਾਇਆ? ਕਿਉਂ ਨਹੀਂ ਬਣਾਇਆ? ਕਿਉਂ ਨਹੀਂ? ਮੈਂ ਚੂੜੀਆਂ ਤੋੜ ਦਿਆਂਗੀ। प्रभा जब तक जाना जिंदगी, जब तक जाना जीवन क्या है, ਆਏ जीवन बीत गया। ਅੱਛਾ ਮੈਂ ਨਾ ਗਾਣੇ ਦਾ ਪੁੱਛਿਆ, ਗਾਣੇ ਦਾ ਹੀ ਪੁੱਛਣ ਲੱਗਾ ਮੈਂ। ਉਹੀ ਭੁੱਲਿਆ ਭਾਈ। ਗਾਣੇ ਮੈਂ ਗਾ ਕੇ ਰੱਖੇ ਨੇ, ਮੈਨੂੰ ਨਾ ਪਤਾ ਕੀ ਗੱਲ ਆ ਭਰਾਵਾ, ਮੈਂ ਤੁਹਾਨੂੰ ਸਹੀ ਦੱਸਾਂ, ਅਸਲ 'ਚ ਇਹ ਬੇੜਾ ਗਰਕ ਪੁੱਛ ਕਿਹਦਾ ਹੋਇਆ? ਕਿਹਦਾ? ਇਹਦਾ ਭਾਈ ਤੁਹਾਡਾ ਖਾਸ ਤੌਰ ਤੇ ਫਰੀਦ। ਤੁਹਾਡਾ ਸਾਰਿਆਂ ਦਾ। ਤੁਸੀਂ ਮੈਨੂੰ ਇਸ ਟੀ ਟਾਈਮ ਤੋਂ ਤੇ ਆਪਣੇ ਨਾਲ ਲਾ ਕੇ ਤੁਸੀਂ ਇਸ ਕਾਬਲ ਨਹੀਂ ਅਜੇ ਤੱਕ ਮੇਰੀ ਗੰਦੀ ਔਲਾਦ ਹੋਈ ਕਿ ਮੇਰੇ ਤੋਂ ਬਗੈਰ ਕੋਈ ਸ਼ੋਅ ਕਰ ਲੈਣ। ਮੈਂ ਲਾਹੌਰ ਜਾਵਾਂ, ਕਰਾਚੀ ਜਾਵਾਂ, ਕਿਤੇ ਇੱਧਰ ਉੱਧਰ ਬਾਹਰ ਜਾਵਾਂ, ਮੈਂ ਸਕੂਲਾਂ ਜਾ ਕੇ ਆਪਣੇ ਗਾਣੇ ਸ਼ੂਟ ਕਰਾਂ। ਉਹ ਗਾਣੇ ਸ਼ੂਟ ਕਰਨ ਲਈ ਟਾਈਮ ਚਾਹੀਦਾ ਵਾ, ਸਕ੍ਰਿਪਟ ਚਾਹੀਦਾ। ਗਾਣਾ 5 ਮਿੰਟ ਦਾ 10 ਟੀ ਟਾਈਮ ਹੋਣ ਨਾ, ਤਾਂ ਉਦੋਂ ਬਹੁਤੀ ਮਿਹਨਤ ਆ। ਉਸਤਾਦ ਜੀ ਅਸੀਂ ਇੱਥੇ 3.5 ਮਿੰਟ ਦੇ ਗਾਣੇ 'ਚ ਮੇਰੇ ਕੋਲ ਗਾਣੇ ਪਏ ਨੇ। ਮੈਂ ਕੋਈ ਡਾਇਰੈਕਟਰ ਲਿਆਵਾਂ, ਲਾਹੌਰ ਜਾਵਾਂ, ਕਹਿੰਦਾ ਫਿਰ 10 ਦਿਨ ਮੈਨੂੰ ਪਤਾ ਸ਼ੋਅ ਚੱਲਦਾ ਪਿਆ, ਮੈਨੂੰ ਤੇ ਇਹ ਟੀ ਟਾਈਮ ਦੀ ਕੁੰਡੀ ਪਈ ਰਹਿੰਦੀ ਪਿੱਛੇ। ਉਹ ਨਹੀਂ ਤੁਹਾਨੂੰ ਰਿਪਲੇਸ ਕਰਨ ਤੇ ਡਿਆ ਸੀ ਕਾਲੂ। ਉਸਤਾਦ ਜੀ ਤੁਸੀਂ ਗਾਣਾ ਗਾ ਦਿਓ,
ਆਹ ਵੇਖੋ ਹੀਰੋ ਲੁੱਕ ਫੇਸ ਸਾਡੇ ਤੇ ਪਿਕਚਰਾਈਜ਼ ਕਰੋ, ਮੈਨੂੰ ਅੱਗੇ ਲੈ ਕੇ ਆਓ, ਤੁਸੀਂ ਪਿੱਛੋਂ ਗਾਣਾ ਗਾਈਦਾ ਬਸ। ਅੱਛਾ ਤੂੰ ਉਹ ਲਿਪਸਿੰਗ ਕਰੇਗਾ? ਹਾਂ ਲਿਪਸਿੰਗ। ਚਲੋ ਉਸਤਾਦ ਜੀ ਇੱਕ ਡੈਮੋ ਆ, ਉਹ ਜਿਹੜਾ ਤੁਸੀਂ ਗਾਇਆ ਸੀ ਨਾ एहसान ते नहीं तो रो ना, ओ जन जाना जरा रुक जाना, तूने मुझे जाना नहीं, सब कुछ कहना मगर ये न कहना कि मेरे पीछे आना नहीं, तेरे पीछे आऊंगा मैं दुनिया बसाऊंगा मैं, जाएगी बच के कहाँ दीवाना मुझसा नहीं सुनिया? ਇਹਦੀ ਤੁਸੀਂ ਬਣਾ ਲਓ ਵੀਡੀਓ, ਬਾਕੀ ਹੋਰ। अच्छा तू दस मैं वो गा लेना, तू सिंक कर। ਆਹੋ ਬਾਬੁਲ ਕੀ ਦੁਆ। नहीं अच्छा नहीं कोई नवा गाना को कर। ਐਨੀ ਦੀ ਤੁਸੀਂ ਤਾਂ ਪੁਰਾਣੇ ਕੀਤੇ ਹੋਣੇ ਨਾ। ਆਪਣੇ ਭਰਾ ਦਾ ਰਿਸ਼ਤਾ ਕਰਨੇ ਤੇ ਉਹਦੇ ਸਹੁਰੇ ਨੂੰ ਕਹਿੰਦਾ ਇੱਥੇ ਫੁੱਟਪਾਥ ਤੇ ਹੀ ਆਇਓ, ਬਾਹਰ ਲੰਬੇ ਪਿਆ ਹੁੰਦਾ ਉਸਤਾਦ ਜੀ ਬੱਚੇ ਉੱਥੇ ਬਹਿ ਕੇ ਨਾਲ ਚਾਹ ਦਾ ਕੱਪ। ਆਹ ਬੱਚਾ ਕੀ ਕਰਦਾ ਹੈ? ਚਲੋ ਕਾਕਾ ਪੈਦਾ ਹੋਇਆ ਤੇ ਜੰਮਦੇ ਕਹਿੰਦੇ ਇਹਦੀ ਬਰਾਤ ਨੂੰ ਥੋੜੇ ਹੀ ਬੰਦੇ ਮੰਗਾਣੇ। ਇਹਦੇ ਘਰ ਇਹਦਾ ਰਿਸ਼ਤਾ ਵੇਖਣਾ ਹੈ ਨਾ ਜਦੋਂ, ਤੇ ਇਹਦਾ ਛੋਟਾ ਭਰਾ ਆ, ਤੇ ਜਿਹੜੇ ਰਿਸ਼ਤਾ ਵੇਖਣਾ ਸੀ ਉਹਨਾਂ ਦੇ ਸਾਹਮਣੇ ਇਹਦਾ ਛੋਟਾ ਭਰਾ ਆ ਕੇ ਕਹਿੰਦਾ ਉਹ ਭਾਈ ਸਿਗਰਟ ਪੜ ਲਾ, ਮੈਂ ਅੱਗੇ ਮੈਨੂੰ ਪੁਲਿਸ ਨੇ ਰੋਕ ਲਿਆ। ਉਹਦਾ ਰਿਸ਼ਤਾ ਵੇਖਣਾ ਹੈ ਤਾਂ ਜੀ ਗੇਟ ਬੂਹਾ ਖੋਲ ਕੇ ਥੋੜਾ ਜਿਹਾ ਉੱਤੇ ਥੱਲੇ ਨਹੀਂ ਜਿਹੜੇ ਧੋਣਾ ਹੁੰਦੀਆਂ। ਨਹੀਂ ਕਾਲੂ ਦਾ ਰਿਸ਼ਤਾ ਦੇਖਣਾ ਹੈ ਤੇ ਇਹਦਾ ਬਾਹਰ ਉਹਨੂੰ ਤਲਾਸ਼ੀ ਲੈ ਕੇ ਨਗਾਉਣਾ ਚੱਲਦਾ ਓਏ। ਅੱਛਾ ਤੂੰ ਤੇਰਾ ਉਬੜਾ ਚ ਹੋਇਆ? ਹਾਂਜੀ ਰਿਸ਼ਤੇਦਾਰ ਇਹਦਾ ਉਬੜਾ ਜੀ ਉਹਨਾਂ ਨੇ ਪਹਿਲੇ ਦੇਖਿਆ ਸੀ? ਇਕੱਠੇ ਖੇਲਦੇ ਮਿਲਦੇ ਰਹੇ। ਹੈਲੋ ਇਕੱਠੇ ਖੇਡਦੇ ਰਹੇ। ਇਹ ਤਵੀ ਧਾਗੇ ਦਾ ਸਰਵਾ। ਪਰ ਨਹੀਂ ਕਰਦਾਰ ਦਾ ਅਸਰ ਉਸਤਾਦ ਜੀ। ਤੇਰੇ ਸਸੁਰਾਲ ਮਤਲਬ ਕੀ ਗਰੀਬ ਸੀ? ਨਜ਼ਰਾਂ ਅੱਖਾਂ ਨਹੀਂ ਆ ਚਾਹੀਦੀ। ਨਹੀਂ ਤਾਂ ਬਹੁਤ ਗਰੀਬ ਸੀ, ਨਹੀਂ ਮਤਲਬ ਕੋਈ ਹੋਰ ਲੱਭ ਹੀ ਨਹੀਂ ਸੀ ਰਿਹਾ ਉਹਨਾਂ ਨੂੰ ਰਿਸ਼ਤਾ। ਉਸਤਾਦ ਜੀ ਉਹ ਤੇ ਮੇਰੇ ਤੇ ਆਫਰਾਂ ਬਣ ਗਈਆਂ ਸੀ ਕਿ ਇਹ ਮੁੰਡੇ ਦੇ ਨਾਲ ਯਾਨੀ ਕਿ ਜਿਹਦਾ ਹੋ ਗਿਆ ਉਹਦੀ ਲਾਈਫ ਸੈੱਟ। ਹਾਂਜੀ ਇਸ ਮੁੰਡੇ ਦੇ ਨਾਲ ਇੱਕ ਇਸਤਰੀ ਹੋਈ ਅੱਛਾ ਉਸਤਾਦ ਜੀ ਇਦਾਂ ਦਾ ਬੰਦਾ ਦਾ ਰਿਸ਼ਤਾ ਵੱਟੇ ਸੱਟੇ ਤੇ ਹੁੰਦਾ ਹੀ, ਸਾਦਾ ਨਾਰਮਲ ਨਹੀਂ ਹੋਏਗਾ। ਔਰ ਵੱਡਾ ਸੱਟਾ ਵੀ ਉਹ ਜਿਹੜਾ ਅੱਗੋਂ ਉਹਨਾਂ ਨੂੰ ਕੁੱਟ ਕੇ ਤੇ ਬਾਅਦ ਚ ਨਹੀਂ ਕਹਿੰਦਾ ਵੱਡਾ ਸੱਟਾ ਵੀ ਉਹਦਾ ਕਿ ਅਸੀਂ ਇੱਕ ਦੇਣੀ ਤਿੰਨ ਲੈਣੀਆਂ। ਬੇਟੇ ਦਾ ਜਦੋਂ ਰਿਸ਼ਤਾ ਵੇਖਣ ਆਇਆ ਨਾ ਉਸਤਾਦ ਜੀ, ਘਰਦਿਆਂ ਨੇ ਇਹਦੇ ਮੂੰਹ 'ਚ ਰੂੰ ਦੇ ਕੇ ਨਾ ਅੰਦਰੋਂ ਇਹਦੇ ਐਲਪੀ ਪਾ ਕੇ ਇਹਨੂੰ ਬੰਦ ਕਰਕੇ ਬਿਠਾਇਆ। ਯਾਰ ਜਦੋਂ ਵੀ ਨਾ ਸਹੁਰੇ ਦੀ ਸੁਣਦਾ ਨਾ ਸੱਸ ਦੀ ਸੁਣਦਾ, ਵੀ ਜੁਗਤਾਂ ਆਉਂਦੀਆਂ ਦੀਆਂ ਕਿ 33 ਰਿਸ਼ਤੇ ਦੇ ਇਸ ਤੋਂ ਚਲੇ ਗਏ ਕਿ ਕੁੱਤੇ ਵਾਂਗੂ ਤੇ ਭੌਂਕੀ ਜਾਂਦਾ। ਨਹੀਂ ਉਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਬੇਟਾ ਕੀ ਕਰ ਇੱਥੇ ਰੁਕੇਗਾ ਭਾਜੀ, ਮੈਂ ਤੈਨੂੰ ਦੱਸ ਦਣਾ, ਮੈਂ ਤੈਨੂੰ ਕਰਨਾ ਕੀ ਭਾਜੀ ਤੁਹਾਨੂੰ ਤੇ ਮੈਂ ਕਿਹੜਾ ਕਿਦਾਂ ਕਰਦਾ। ਉਹ ਇਦਾਂ ਦੌੜੇ ਤਾਜੀ ਟੌਮ ਐਂਡ ਜੈਰੀ ਨਹੀਂ ਦੌੜਦਾ। ਪਹਿਲਣ ਦੀਆਂ ਲੱਤਾਂ ਨਹੀਂ ਫਿਰ ਕਰੋ ਬਾਹਰ। ਤਾਜੀ ਮੈਨੂੰ ਗੱਲ ਨਹੀਂ ਕਰੇ, ਤਾਜੀ ਨੂੰ ਉਹਨਾਂ ਦੇ ਇਦਾਂ ਲੱਗੇ ਦੇਖਾ ਵੇਖੋ ਉਹ ਇਹਨੂੰ ਦੇਖਣਾ ਹੈ, ਕਹਿੰਦੇ ਭਾਈ ਪਿੱਛੇ ਦੇਖਣਾ ਹੈ ਤੇ ਹੈਡ ਫਰੀਆਂ ਲਾ ਕੇ ਦੇਖਣ ਦੇ ਕਿ ਬੋਲੀ ਜਾਵੇ। ਕਾਲੀ ਵਾਲੇ ਵੇਖਣਾ ਹੈ ਤੇ ਸਹੁਰੇ ਦੀ ਪੁੱਟ ਤੇ ਹੱਥ ਲਾ ਕੇ ਦੇਖਣ ਡਿਆ। ਠੀਕ ਆ ਓਕੇ ਆ। ਮਿੱਠੇ ਨੂੰ ਉਸਤਾਦ ਜੀ ਦੇਖਣ ਆਏ ਤੇ ਉਹ ਘੰਟੇ ਬਾਅਦ ਕਹਿੰਦੇ ਅੱਛਾ ਅਸੀਂ ਤੇ ਸੁਣਨ ਆਏ ਸੀ। ਅਸੀਂ ਕਹਿੰਦੇ ਤੁਸੀਂ ਦੇਖਣ ਨਾ ਹੈਗਾ, ਤੁਸੀਂ ਸੁਣਨਾ ਨਾ ਹੈ। ਨਹੀਂ ਮੇਰੇ ਸਹੁਰਾ ਸਾਹਿਬ ਬੇਸਿਕਲੀ ਉਹ ਮਿੱਤਰ ਹੈਗੇ ਸੀਗੇ, ਉਹਨੂੰ ਪੈਸਾ ਹੀ ਬੜਾ ਦੇਖਿਆ ਉਹਨਾਂ ਕਹਿੰਦੇ ਮੁੰਡਾ ਪੈਸਾ ਹਾਂਜੀ ਖੇਲਦਾ। ਸੋਹਰਾ ਰਹਿ ਗਿਆ ਸੀ ਇਹਦੇ ਤੇ ਉਹ ਦੇਖ ਕੇ ਕਹਿੰਦੇ ਐ ਮੁੰਡਾ ਓਕੇ ਜੇ। ਇਹਦੇ ਸਹੁਰੇ ਨੇ ਘਰ ਜਾ ਕੇ ਇਹਨੇ ਕਿਹਾ ਵੀ ਇਸ ਕਿਸਮ ਦਾ ਮੁੰਡਾ ਵੀ ਮੁੰਡਾ ਤੇ ਹੱਥ ਚ ਨੱਕ ਚੱਕ ਕਰੀ ਜਾਂਦਾ। ਨਹੀਂ ਦਾਰਸ਼ ਨੂੰ ਵੇਖਣਾ, ਦਾਰਸ਼ ਨੂੰ ਵਿਚੋਲਾ ਹੀ ਕਹਿਣ ਡਿਆ ਤੇ ਫਿਰ ਮੇਰੀ ਸੁਣ ਲਾ ਗੱਲ, ਵਿਆਹ ਵਾਲੇ ਪੈਸੇ ਦੇ ਉਮਰੇ ਦਾ ਲਾ ਦੇ ਜਲੀਲ ਹੋ ਜਾਏਗਾ। ਯਾਰ ਡੋਲੀ ਚ ਵੀ ਬਰਾਤਾਂ ਆਈਆਂ ਨੇ ਹਨਾ। ਹਾਂਜੀ ਤੇ ਇੱਕ ਮਿਸਾਲ ਫੈਸਲਾਬਾਦ ਤੋਂ ਲਾਹੌਰ ਆ ਬਰਾਤ ਤੇ ਉਹ ਡੋਲੀ ਤੇ ਨਹੀਂ ਉਹ ਇੰਨਾ ਕੁ ਸਫ਼ਰ ਕਿ ਜਿਵੇਂ ਇੱਥੋਂ ਲੱਗ ਕੇ ਤੇ ਚੌਂਕ ਆ ਲਾਹੌਰ ਜਿੰਨਾ ਹੀ। ਨਹੀਂ ਵੀ ਇੱਥੋਂ ਲੈ ਕੇ ਤੇ ਸ਼ਦਰੇ ਤੱਕ ਅੱਗੋਂ ਫਿਰ ਤੋੜੋ ਗੱਡੀ ਚ ਜਿਹੜਾ ਸਾਈ ਤੋਂ ਕਸ਼ਮੀਰ ਕੋਲ ਆ ਨਾ ਇੰਨੀ ਕੁ ਡੋਲੀ ਚੁੱਕ ਬਸ, ਫਿਰ ਅੱਗੋਂ ਡੋਲੀ ਫਿਰ ਅੱਗੋਂ ਕਿਥੋਂ ਕਰਿਆ ਐਸ਼। ਨਹੀਂ ਦੇਖੋ ਲਾਹੌਰ ਫੈਸਲਾਬਾਦ ਨੂੰ ਜਿੰਨਾ ਉਹਦਾ 1000 ਕਿਲੋਮੀਟਰ 800 300 400 ਕਿਲੋਮੀਟਰ ਦੂਰ ਵਿਆਹ ਤਾਂ ਟਰਾਲੀਆਂ ਗੱਡੇ। ਨਹੀਂ ਭਾਜਨ ਡੋਲੀ ਗੱਡੀ ਤੇ ਜਾਂਦੀ ਸੀ, ਉੱਥੋਂ ਜਾ ਕੇ ਲਾ ਲੈਂਦੇ ਸੀ, ਟਰਾਲੀਆਂ ਟਾਇਪ ਹੀ ਹੁੰਦੀ ਸੀ। ਨਹੀਂ ਭਾਈ ਜਦੋਂ ਗੱਡੀ ਹੈਗੀ ਨਾ ਉਦੋਂ ਡੋਲੀ ਨਹੀਂ ਸੀ ਹੁੰਦੀ, ਉਦੋਂ ਡੋਲੀ ਗੱਡਿਆਂ ਗੁੱਡਿਆਂ ਤੇ ਰੱਖ ਕੇ ਜਾਂਦੇ। ਗੱਡੇ ਦੇ ਊਂਠ ਦੇ ਨਹੀਂ ਹੁੰਦੇ ਊਂਠ ਦੇ ਟਾਈਮ। ਮੱਝ ਜਿਹੜਾ ਗੱਡਾ ਟਰਾਲੀ ਇਹਨਾਂ ਦਾ ਹੁੰਦਾ ਸੀਗਾ। ਇਹ ਡੋਲੀਆਂ ਬੰਦ ਕਰ ਹੋ ਗਈਆਂ ਯਾਰ, ਇਹ ਪਿੱਛੋਂ ਨਹੀਂ ਆ ਰਹੀਆਂ ਬਲਕਿ ਚੈਨਲਾਂ 'ਚ ਬੰਦ ਕਰ। ਕਹਾਰ ਕਹਿੰਦੇ ਉਹਨਾਂ ਨੂੰ, ਕਹਾਰ। ਚਲੋ ਰੇ ਡੋਲੀ ਉਠਾਓ ਕਹਾਰ, ਜਿਹੜੇ ਡੋਲੀ ਜਿਹਨਾਂ ਨੇ ਚੁੱਕੀ ਹੁੰਦੀ ਨਾ ਉਹਨੂੰ ਕਹਾਰ ਕਹਿੰਦੇ। ਚਾਰ ਕਹਾਰ, ਇਹ ਕਹਾਰ ਦੀ ਸੀਰੀ ਬਣਾਈ ਕਰਦਾ। ਨਹੀਂ ਮੈਂ ਤਾਂ ਜਾ ਕੇ ਮੈਂ ਭਾਜੀ ਕਹਾਰ ਥੋੜਾ ਜਿਹਾ ਮੋਟਾ ਮੈਂ ਕਹਾਰ ਆ ਤੇ ਅੱਜ ਕੱਲ੍ਹ ਕੰਮ ਕੋਈ ਨਹੀਂ, ਕਹਾਰ ਹੀ ਹੁੰਦਾ। ਥੋੜਾ ਕੰਨਾਂ ਤੇ ਇੱਕ ਦੁਲਹਨ ਨੂੰ ਤੇ ਉਹਨੂੰ ਲਾ ਕੇ ਆਪ ਡੋਲੀ 'ਚ ਬੈਠਾ ਤੇ ਉਹ ਵਿਚਾਰੀ ਚੁੱਕੀ ਜਾ ਰਹੀ, ਕਹਿੰਦਾ ਮੈਂ ਥੱਕ ਗਿਆ। ਇਹਦੇ ਬਾਲ ਪੱਟ ਹੁੰਦੇ ਕੁਛ ਵੀ ਨਹੀਂ, ਉਹ ਗਈ ਗੱਲ ਫਾਰਗ। ਡੋਲੀ ਨੂੰ ਕੰਧਾ ਦਿੱਤਾ ਨਾ, ਦੁਲਹਨ ਵਾਲੇ ਦਰਵਾਜ਼ੇ ਲਗਾ ਕੇ
ਮੈਂ ਕੀਤਾ ਇੰਨਾ ਰੋਂਦਾ ਕਦੀ ਬੜੇ ਲੱਗ ਲਾਣਾ ਸੱਚੀ ਕਟੇਰੀਆਂ ਨੇ ਚਾਪਰ ਲੈ ਕੇ ਡੋਲੀ ਦੇ ਵਿੱਚ ਗਏ ਕਟੇਰੀ ਡੋਲੀ ਦੇ ਅੰਦਰ ਪਾਈ ਜਗਾ ਹੱਥ ਕਟੇਰੀ ਡੋਲੀ ਨੂੰ ਕੰਨਾਂ ਤੇ ਅਗਲੇ ਕਹਾਰ ਨੂੰ ਗਾਣਾ ਕਰਾਇਆ ਫਾਲਾ ਦੁਲਹਨ ਕੋਲ ਮੇਰਾ ਵਿਆਹ ਹੋਇਆ ਡੋਲੀ ਤੇ ਡੋਲੀ ਥੱਲੇ ਪੱਟੇ ਫਿਰਦੇ ਸੋਹਣੀ ਭਾਬੀ ਨੇ ਮਾਰ ਕੇ ਨਾ ਲੱਤਾਂ ਥੱਲੇ ਲਮਕਾ ਕੇ ਡੋਲੀ ਜਾ ਰਹੀ ਥੱਲੇ ਲੱਤਾਂ ਬਾਗਰ ਟੈਬ ਡੋਲੀ ਚੇਂਜ ਕਰਕੇ ਨਾ ਵਾਸ ਤਾਂ ਬੰਦੇ ਨੇ ਬਹੁਤ ਕੁੱਟਿਆ ਕਿਉਂ? ਉਹ ਗੱਟੇ ਸਮੇਤ ਹੀ ਮਾਸ ਦੇਤਾ ਉਹ ਕਹਿੰਦਾ ਵੇਚਣ ਲਿਆ ਸੀ ਫਿਟੇ समझता कि मैं यूसुफी साहब कहते कि मैं हमारी जो घर वाली थी वो बहुत कवि उल साहब थी तो उन्होंने कभी जिंदगी में रोना मुनासिब नहीं समझा तो शादी के दिन भी रोई नहीं तो कहते कि जब उन्होंने गाड़ी के साथ मेरे साथ बैठ के मेरे सेहरे से एक लड़ी उठी हुई देखी उनकी चीख निकल गई साजी घोड़ी वाला भी बड़ा निजाम ਬੱਗੀ ਤੇ ਜਾਂਦੀ ਸੀ ਬੱਗੀਆਂ ਤੇ ਹੁਣ ਵੀ ਜਾਂਦੇ ਲੇਕਿਨ ਉਹ ਬੜੀ ਸਜੀ ਸੁਜੀ ਹੁੰਦੀ ਬੱਗੀ ਸ਼ਹਿਰ ਦੇ ਅੰਦਰ ਹੋਵੇ ਤੇ ਮੈਂ ਪੁੱਛ ਰਿਹਾ ਕਿ ਅਗਰ ਦੂਜੇ ਸ਼ਹਿਰ 'ਚ ਜਦੋਂ ਡੋਲੀ ਦਾ ਰਿਵਾਜ ਸੀ ਉਦੋਂ ਪੈਦਲ ਹੀ ਜਾਂਦੇ ਸੀ ਕਾਫਲੇ ਪਾਏ ਨਾ ਰੇਗਿਸਤਾਨਾਂ ਦੇ ਵਿੱਚੋਂ ਡੋਲੀ ਅੱਗਿਓਂ ਸਾਜੀ ਇੰਤਜ਼ਾਮ ਕਰ ਲੈਂਦੇ ਸੀ ਮੁੰਡੇ ਵਾਲੇ ਹਾਂ ਕਾਲੂ ਕਹਾਰ ਸੀ ਸਾਦੀ ਕਾਲੂ ਕਹਾਰ ਸੀਗਾ ਦੁਲਹਨ ਚੁੱਕੀ ਹੋਈ ਆ ਤੇ ਕੱਲੇ ਘਰ ਆ ਗਏ ਉਹ ਕਹਿੰਦੇ ਯਾਰ ਦੁਲਹਨ ਕਹਿੰਦੇ ਬਾਜੀ ਸਾਨੂੰ ਕੁੱਤਾ ਪੈ ਗਿਆ ਸੀ ਅਸੀਂ ਦੁਲਹਨ ਉੱਤੇ ਛੱਡ ਗਏ ਭਾਈ ਜਾਨ ਏਦਾਂ ਹੁੰਦਾ ਸੀ ਉਸ ਦੌਰ ਚੱਲਾ ਮਾਫੀ ਦੇਵੇ ਡੋਲੀਆਂ ਲੁੱਟੀਆਂ ਵੀ ਜਾਂਦੀਆਂ ਲੁੱਟੀਆਂ ਗਈਆਂ। ਜੀ ਆ ਡਾਕੂ ਟੈਪ ਹਾਂਜੀ ਹਾਂਜੀ ਮੇਰੀ ਵਾਲਦਾ ਦੱਸਦੇ ਨੇ ਕਿ ਉਹਨਾਂ ਦੀ ਬਰਾਤ ਜਿਹੜੀ ਡੋਲੀ ਚ ਹੈ ਕਾਜੀ ਖਰੀਦੀ ਉਹਨਾਂ ਨੇ ਉਹ ਔਰ ਟਾਂਗੇ ਤੇ ਬਰਾਤ ਜਿਹੜੀ ਆ ਉਹ ਟਾਂਗਿਆਂ ਤੇ ਦੋ ਤੇ ਉਹਦੇ ਨਾਲ ਤੇ ਘਰ ਸੀ ਬਿਲਕੁਲ ਨਾਲੇ ਦੋਵੇਂ ਕੰਧ ਵਿਚਕਾਰ ਤੇ ਉਹ ਕਹਿੰਦੇ ਵੀ ਐਵੇਂ ਗਲੀ ਦੇ ਵਿੱਚੋਂ ਫਰਾ ਕੇ ਨਾ ਆਹ ਗੇੜਾ ਲਾ ਲਾੜੇ ਨੂੰ ਹਾਂ ਉਹ ਇੱਕ ਰਸਮ ਕਰਨੀ ਹੁੰਦੀ ਨਾ ਪੂਰੀ ਅੱਜ ਡੋਲੀ ਨੂੰ ਕੰਧਾ ਦਿੱਤਾ ਮਿੱਠੇ ਨੇ ਥੋੜੀ ਦੇਰ ਬਾਅਦ ਆਪ ਨਿਕਲ ਗਿਆ ਤੇ ਇੱਕ ਬੰਦਾ ਦੇ ਗਿਆ ਉੱਥੇ ਮਤਬਾਦਲ ਇਹਦਾ ਇੱਕ ਭਰਾ ਸੀ ਜੀ ਛੋਟੀ ਵੱਡੀ ਲੱਤ ਸੀ ਉਹ ਡੋਲੀ ਨੂੰ ਕਹਿੰਦਾ ਤੇ ਡੋਲੀ ਵਿੱਚ ਵੱਜਦੇ ਦੁਲਹਨ ਬਾਹਰ ਗੁਲੜਾ ਚ ਕਰਕੇ ਬੈਠੀ ਦੁਲਹਨ ਕਹਿੰਦੀ ਭਾਜੀ ਪੁੱਲ ਤੋਂ ਨਾ ਗੰਡੇ ਨਹੀਂ ਹੁੰਦਾ ਸੀ ਯਾਰ ਉਹਦੇ ਸਾਈਡ ਲੈਲਾ ਮਜਨੂ ਫਿਲਮ ਵੇਖ ਹਾਂਜੀ ਉਹ ਜਿਹੜਾ ਗਾਣਾ ਨਹੀਂ ਆਹੀ ਬਰਬਾਦ ਮੁਹੱਬਤ ਕੀ ਦੁਆ ਸਾਥ ਲਿਏ ਜਾ ਕਿਹੜੀ ਨਹੀਂ ਲੈਲਾ ਮਜਨੂ नहीं वो गाना ना कहना के एक दीवाना तेरी याद में आहे भरता ਬੜਾ ਵੱਡਾ ਉਹਦੇ ਜੋ ਆ ਵਾਲੀ ਬਹੁਤ ਆ ਉਹ ਨਹੀਂ ਉੱਚ ਨਹੀਂ ਸੱਚ ਬਰਬਾਦ ਮੁਹੱਬਤ ਕੀ ਦੁਆ ਬਰਬਾਦ ਮੁਹੱਬਤ ਕੀ ਦੁਆ ਸਾਥ ਲਈਏ ਜਾ ਉਹਦੇ ਚ ਡੋਲੀ ਜਾ ਰਹੀ ਰੇਗਿਸਤਾਨ ਚੋਂ ਤੇ ਨਾਲ ਨਾਲ ਭਾਜੀ ਡਿੱਗ ਤੇ ਫਿਰਦੇ ਡੋਲੀ ਲੈ ਕੇ ਸਾਜੀ ਕਿਆਮਤ ਤੋਂ ਅਮਲ ਮੋੜੀ ਜਾਂਦੇ ਹੋ ਉਹ ਯਾਰ ਉਹਦੇ ਰਸਤੇ 'ਚ ਵੀ ਕਿਆਮਤ ਵਾਲਾ ਸਾਜੀ ਡੋਲੀ ਨੂੰ ਕਹਿੰਦਾ ਲੈ ਦੇਣ ਲੱਗਾ ਸਲਵਾਰ ਚ ਫੂਕ ਪਈ ਨਹਿਰ ਚ ਛਾਲ ਮਾਰਨ ਲੱਗਾ ਡੋਲੀ ਨੂੰ ਕਹਿੰਦਾ ਯਾਰ ਦਿੱਤਾ ਡੋਲੀ ਨੂੰ ਕਹਿੰਦੇ ਨੇ ਜਾ ਕੇ ਨਹਿਰ ਆ ਗਈ ਫੇਰ ਹਾਂ ਤੇ ਉਹ ਪੁਲ ਬਣੇ ਹੁੰਦੇ ਨੇ ਨਾ ਨਹਿਰ ਤੇ ਨਹੀਂ ਈਵਨ ਜਿਹੜੇ ਨਹਿਰ ਤੇ ਉਹ ਨਹੀਂ ਮੈਂ ਹੋਵੇ ਨਾ ਉਹਦੇ ਤੋਂ ਵਿੱਚੋਂ ਵੀ ਲੰਘਦੇ ਰਹੇ ਨੇ ਹਾਂ ਨਹੀਂ ਜਿੱਦਾਂ ਪਹਾੜ ਜਿਹੜੇ ਹੁੰਦੇ ਇਹਨਾਂ ਦੇ ਵਿਚਾਰੇ ਤੇ ਮਰੀ ਨੇ ਮਰੀ ਚੇਅਰ ਲਿਫਟ ਲੱਗੀ ਉਹ ਰੱਸਾ ਲੱਗਾ ਹੁੰਦਾ ਵਾ ਨਹਿਰ ਦੇ ਉੱਪਰ ਉਹਦਾ ਹਾਂਜੀ ਨਹੀਂ ਮਿੱਠਾ ਜੀ ਇਹ ਖਿੱਚਦੇ ਡੋਲੀ ਉਦੋਂ ਜਾ ਕੇ ਜਿਹੜੇ ਇਹ ਗੱਲ ਕਰਨ ਨੇ ਨਾ ਉਸਤਾਦ ਜੀ ਮੈਂ ਇੱਕ ਮੁਜ਼ੱਫਰਾਬਾਦ ਦੀ ਤਾਂ ਆਈ ਥਿੰਕ ਜਿਹੜਾ ਉਹ ਹੁੰਦਾ ਨਾ ਦਰਿਆ ਉਹਦੇ ਤੋਂ ਵੀਡੀਓ ਵੇਖੀ ਉਹਦੇ ਤੋਂ ਮਤਲਬ ਨਾ ਯਾਰ ਉਹ ਡੋਲੀ ਸਤਾਜ ਦਰਿਆ ਏਦਾਂ ਪਾਰ ਕਰਾਉਂਦੇ ਨੇ ਇਹ ਜਨਮ ਗੱਲ ਹੈ ਮੈਂ ਤਾਂ ਵੀਡੀਓ ਵੇਖੀ ਏਦਾਂ ਵੀ ਹੁੰਦਾ ਵਾ ਵੀ ਉਹ ਨਰਸ ਜਿਹੜੀ ਆ ਨਾ ਉਹ ਨਰਸ ਕਹਿੰਦਾ ਦੁਲਹਨ ਹੁੰਦੀ ਉਹ ਲਹਿੰਗੇ ਹਵਾ ਭਰ ਲੈਂਦੀ ਆ ਹਾਂਜੀ ਵੀ ਅੱਛਾ ਤੇ ਉਹ ਤੇ ਡੋਲੀ 'ਚ ਤੇ ਲਾੜਾ ਕਿੱਥੇ ਹੁੰਦਾ ਸੀ ਲਾੜੇ ਵੀ ਊਂਟ ਤੇ ਹੁੰਦੇ ਸੀ ਉਹ ਵੀ ਦੁਲਹਨ ਦੀ ਵੀ ਡੋਲੀ ਊਂਟ ਦੇ ਉੱਤੇ ਉਹ ਡੋਲੀ ਜਿਹੜੀ ਉਹ ਦੂਜੀ ਸੀ ਉਹ ਕਹਾਰਾਂ ਤੋਂ ਬਗੈਰ ਵਾਲੀ ਹਾਂਜੀ ਹਾਂ ਨਹੀਂ ਉਹ ਤਾਂ ਮੇਕਅਪ ਵੀ ਹੁੰਦਾ ਹੋਏਗਾ ਨਾ ਉਦੋਂ ਆਪਾਂ ਮੇਕਅਪ ਸ਼ੁਰੂ ਤੋਂ ਹੈਗਾ ਸੁਰਖੀ ਲਾਲੀ ਪਾਊਡਰ ਇਹ ਸ਼ੁਰੂ ਤੋਂ ਹੈਗਾ ਬਹੁਤ ਪੁਰਾਣਾ ਸਾਜੀ ਇੱਟਾਂ ਰਗੜ ਕੇ ਉਹ ਇੱਟਾਂ ਲਗਤ ਕੇ ਉਹਦਾ ਪਾਣੀ ਲਾਉਂਦੇ ਰਹੇ ਸਾਜੀ ਅਰਬ ਦੀ ਰਵਾਇਤ ਹੈ ਕਿ ਅੱਖਾਂ ਦੀ ਖੂਬਸੂਰਤੀ ਤੇ ਬਹੁਤ ਪੈਸਾ ਲਾਉਂਦੇ ਨੇ ਅੱਜ ਵੀ ਅਰਬ ਅਸੀਂ ਜਿਹੜੀ ਗੱਲ ਕਰਨੀ ਹੈ ਉਦੋਂ ਵਕਤ ਸੀ ਨਾ ਉਹ ਅੱਖਾਂ ਦੇ ਬਹੁਤ ਉਸਤਾਦ ਉਹ ਪੈਸੇ ਲਾਉਂਦੇ ਸੀ ਆਈਲਿਸ਼ ਵਗੈਰਾ ਉਹ ਖਾਲਾਂ ਦੀ ਅੱਖਾਂ ਦੇ ਮੋਤੀਏ ਤੇ ਨਹੀਂ ਲਾਇਆ ਕਰਕੇ ਡੋਲੀ ਲੈ ਕੇ ਜਾਂਦਾ ਕਿ ਵਾਰਡਨ ਖਲੋਤਾ ਨੇ ਬਰਾਤ ਮੋੜ ਲੀਆਂ ਬਾਰਡਨ ਵਾਲਾ ਕਿੱਥੋਂ ਡੋਲੀ ਪਾਕਿਸਤਾਨ ਚ ਕੇ ਬਾਰਡਨ ਵਾਲੇ ਹੁੰਦੇ ਨੂੰ ਮੋੜ ਲਈ ਉਹ ਮਗਰ ਕੋਲ ਭੱਜੀ ਜਾ ਡੋਲੀ ਦਾ ਲਾਇਸੈਂਸ ਨਹੀਂ ਹੈਗਾ ਭਾਈ ਟੋਕਨ ਸ਼ਾਟ ਨੇ ਤੇ ਬਾਰਡਰ ਬਾਰਡਰ ਨਾਲ ਦੇ ਮਗਰ ਜਾ ਕੇ ਕਹਿੰਦਾ ਭਾਜੀ ਡੋਲੀ ਦੇ ਕਾਗਜ਼ ਇੰਨੀ ਥੱਕੀ ਡੋਲੀ ਲੈ ਆਇਆ ਉਹਦੇ ਚ ਵੀ ਬਰਥ ਹੈ ਫਿਰ ਤਾਂ ਅੱਛਾ ਡੋਲੀ ਦਾ ਬਰਥ ਵਿੱਚ ਥੱਕੀ ਕਾਦੀ ਅੱਛੀ ਨਹੀਂ ਯਾਰ ਵੈਸੇ ਹੱਕੇ ਬੰਦਾ ਸੀ ਡੋਲੀ ਦੇ ਅੰਦਰ ਹੀ ਲਾੜਾ ਵੀ ਨਾਲ ਪੈਂਦਾ ਤੇ ਚੁੱਕਦੇ 8 ਹੋ ਜਾਂਦੇ ਕਹਾਰ ਗਿੱਠੇ ਕਰਦੇ ਤੁਸੀਂ ਸਫਰ ਜਿੰਨਾ ਕਰਦੇ ਸੀ ਸਾਜੀ ਫਰੀਦ ਤੇ ਕਾਲੂ ਨੇ ਇੱਕ ਡੋਲੀ ਨੂੰ ਰਲ ਕੇ ਦਿੱਤਾ ਕੰਦਾ ਤੇ ਕੁੱਚੀ ਜਗ੍ਹਾ ਤੇ ਡੋਲੀ ਰੱਖ ਕੇ ਨਾ ਤੇ ਐ ਬਹਿ ਕੇ ਝੂਟ ਲੈ ਆਂਦੇ
ਇੱਕ ਉਧਰ ਨੁੱਕਰ ਤੇ ਬੈਠਾ ਇੱਕ ਇੱਧਰ ਹੀ। ਤਾਂ ਜੀ ਦਾਨਿਸ਼ ਨੇ ਕਹਿੰਦਾ ਸੀ ਤੂੰ ਹੁਣ ਬਾਹਰ ਡੋਲੀ 'ਚ ਛਾਲ ਮਾਰ, ਕਹਿੰਦੀ ਮੈਂ ਤੁਰ ਕੇ ਚੱਲ ਜਾਂਗੀ, ਏਦਾਂ ਦੇ ਬੰਦੇ ਕੋ ਕਹਿੰਦੀ। ਇਹਨੇ ਕੰਧਾ ਦਿੱਤਾ ਤੇ ਦਿੱਤਾ ਨਹੀਂ ਗਿਆ, ਥੋੜੀ ਦੇਰ ਬਾਅਦ ਧਰੂ ਕੇ ਲੈ ਜਾ। ਹਾਂਜੀ ਇੱਥੋਂ ਦੁਲਹਨ ਨੂੰ ਦੇਖ ਲਿਆ। 7ਵੀਂ ਮੰਜ਼ਲ ਤੇ ਉਸਤਾਦ ਜੀ ਬੈਠਾ ਜਾ ਕੇ ਕਹਿੰਦਾ ਓਏ ਮੈਂ ਤੇ ਬੇਸਮੈਂਟ 'ਚ ਜਾਣਾ। ਉਹ ਕਿਤੇ ਮੂੰਹ ਥੱਲੇ ਨੂੰ ਹੁੰਦੀ ਆ। ਅੱਛਾ ਬਿੱਦ ਦਾ ਵੀ ਰਿਵਾਜ ਉਸਤਾਦ ਜੀ, ਬਿੱਦ ਕਿੱਦਾਂ ਹਾਂ ਹਨਾ ਯਾਰ ਰਾਜਾ ਅਮੀਰ ਤੋਂ ਅਮੀਰ ਬੰਦਾ ਸੀ, ਆਪਣੀ ਬਿੱਦ ਦੀ ਡੱਬੀ ਜਿਹੜੀ ਆ ਉੱਥੇ ਸਿਰਾ ਛੱਡ ਕੇ ਆਉਂਦਾ ਨੇ ਘਰ ਬੜੇ ਬੱਚੇ ਸਿਆਣੇ ਬਿਆਣੇ ਯਾਰ, ਲੜਦੇ ਵੱਧ ਕੇ ਤੇ ਬਿੱਦਾ ਲੈ ਰਹੇ। ਬਿੱਦ ਲੈ ਰਹੇ ਹੁੰਦੇ ਨੇ, ਔਰ ਉਹਦੇ ਚ ਬੜੀਆਂ ਉਹ ਜਿਹੜੀਆਂ, ਅੱਛਾ ਉਹ ਫਿਰ ਇਹ ਡਿਲੀਸ਼ੀਅਸ ਨੂੰ ਕਹਿੰਦੇ, ਹਾਂਜੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਵਿੱਚ, ਕਿਤੇ ਨੇ ਖਜੂਰ, ਕਿਤੇ ਟਾਫੀ, ਸੌਂਫ, ਮਖਾਣੇ, ਬਦਾਮ, ਉਸਤਾਦ ਜੀ ਸੈਂਟ ਸੱਚੀ ਤੇ ਸੌਂਫ ਪਹਿਲੇ ਪਾਉਂਦੇ ਸੀ, ਸੌਂਫ ਦੀ ਗਰਾਉਂਡ ਬਣਾ ਕੇ ਹਾਏ। ਉਹਦੇ ਤੇ ਮਖਾਣੇ, ਟਾਫੀ, ਕੁਲਫਾ ਟਾਫੀ ਹਨਾ, ਹੁਣ ਫਿਰ ਪੰਜਾਂ ਦੇ ਠੀਪੇ ਵੀ ਨਿਕਲਣ ਲੱਗ ਪਏ ਸੀ ਵਿੱਚੋਂ। ਹਾਂ ਅੱਛਾ ਉਹ ਬਿੱਦ ਦਾ ਇੱਕ ਟ੍ਰੈਂਡ ਐਸਾ ਹੁਣ ਅੱਜ ਕੱਲ ਤੇ ਐਡਵਾਂਸ ਆ ਗਿਆ ਦੌਰ ਤੇ, ਉਹਦੀ ਪੋਟਲੀ ਬੜੀ ਖੂਬਸੂਰਤ ਹੈ, ਉਹ ਗੁੱਤਲੀ ਜੀ ਮੁਖਤਲਿਫ ਤਰੀਕਿਆਂ ਦੀ ਉਹ ਬੜੀ ਮਜ਼ੇਦਾਰ ਹੋਏ, ਹੁਣ ਪੈਕੇਟਸ ਵੀ ਆਉਣ ਲੱਗ ਪਏ ਬਹੁਤ। ਤੈਨੂੰ ਪਤਾ ਇੱਕ ਤੇ ਬਿੱਦ ਉਹ ਹੁੰਦੀ ਨਾ, ਇੱਕ ਬਿੱਦ ਪੂਰੀ ਬੰਨ ਕੇ ਵੀ ਹੁੰਦੀ ਆ ਵੀ ਇੰਨੇ ਕਿਲੋ ਬਦਾਮ, ਹਾਂਜੀ, ਸਾਬਤ ਇੰਨੇ ਕਿਲੋ ਉਹ ਕੁੜੀ ਨੂੰ ਦਿੰਦੇ ਆ, ਕੁੜੀ ਵਾਲ ਦਿੰਦੇ ਅੱਛਾ ਇਹ ਐਸੀ ਗੱਲ, ਇੱਕ ਟਾਈਮ ਇਹ ਵੀ ਅਸੀਂ ਵੇਖਿਆ ਕਿ ਜਿਹੜੀ ਬੇਦਾਂ 'ਚ ਮੁੱਠ ਭਰ ਕੇ ਤੇ ਉਹ ਏਦਾਂ ਹਾਂ ਉਹ ਪਲੇ ਕਰਦਾ ਰੁਮਾਲ ਤੇ ਰੱਖ ਲੈਣੀ ਲੋਕਾਂ ਨੇ, ਉਧਰੋਂ ਪਛਾਣਾ ਜੋ ਅੱਛਾ ਰਵਾਜੀ ਆ ਫਲਾਂ ਜੀ, ਜੇ ਕੁੜੀ ਵਾਲਿਆਂ ਨੇ ਦੇਣੀ ਜਾਂ ਵੀ ਕੁੜੀ ਵਾਲਿਆਂ ਨੇ, ਜਾਂ ਕੁੜੀਆਂ ਦੇ ਵਿਚਾਰੇ ਕੀ ਯਾਰ ਕਰਦੇ। ਬਿੱਦ ਮੁੰਡੇ ਵਾਲੇ ਦਿੰਦੇ, ਮੁੰਡੇ ਵਾਲੇ ਦਿੰਦੇ। ਫੈਮੀ ਫਲਾਰੇ ਨਹੀਂ ਕੁੜੀ ਵਾਲੇ ਜਦੋਂ ਘਰ ਜਾ ਕੇ ਵਾਲੇ ਨੂੰ ਦਿੰਦੇ। ਸਰ ਸਵਾ ਮਣ ਬਿੱਦ ਮੁੰਡੇ ਵਾਲੇ ਨੇ ਕੁੜੀ ਵਾਲੇ ਨੂੰ ਦੇਣੀ ਜੀ ਜੀ ਹਾਂ ਮੈਂ ਕੀ ਫੜਾਤਾ ਤੇ ਵਰੀ ਬਰੀ ਮੁੰਡੇ ਵਾਲੇ ਵਰੀ ਕਿਨੇ ਬਣਾਉਣੀ ਵੀ ਮੁੰਡੇ ਵਾਲੇ ਮੁੰਡੇ ਬਣਾਉਂਦੇ ਕੁੜੀ ਵਾਲੇ ਵਾਸਤੇ? ਕੁੜੀ ਵਾਲਿਆਂ ਨੇ ਡੋਂਟ ਵਰੀ ਬਣਾਉਣੀ ਬਸ। ਆ ਉਹਨਾਂ ਨੇ ਵਰੀ ਦੇਣੀ, ਉਹਨਾਂ ਨੇ ਕਹਿਣਾ ਡੋਂਟ ਵਰੀ। ਅੱਛਾ ਜਿਹੜਾ ਸਭ ਤੋਂ ਬਹੁਤੇ ਕੀੜੇ ਜਿਹੜੇ ਨਾ ਵਰੀ ਦੇ ਸੂਟਾਂ 'ਚ ਕੱਢਦੀਆਂ ਬਾਈਆਂ। ਹਾਂਜੀ ਆ ਮੈਨੂੰ ਨਖਾਣਾ ਜਾਂ ਅੰਤਰਾ ਜਾਂ ਲਾਤਾ, ਉਹਨੂੰ ਏਡਾ ਸੋਹਣਾ ਮੈਨੂੰ ਲਾਤਾ, 500 ਲਾ ਹਾਂ ਮੈਨੂੰ 450 ਦਾ ਸੂਟ। ਅੱਛਾ ਉਹ ਵਰੀ ਵਾਲੇ ਸੂਟ ਫਿਰ ਪਏ ਰਹਿੰਦੇ ਆ, ਫਿਰ ਅੱਗੋਂ ਕਿਤੇ ਉਹ ਗਾਂ ਕਿਸੇ ਨੂੰ ਮੜ ਦਿੰਦੇ। ਆ ਸਹੀ ਗੱਲ ਨਕੂਣਾ ਜਿਹਾ, ਉਹਨੂੰ ਕੀ ਕਹਿੰਦੇ ਨੇ? ਓਏ ਮੇਰੇ ਕੋਣੇ ਹੀ ਕਹਿੰਦੇ ਸਾਜੀ। ਮਾਈਆਂ ਦੇ ਵਰਡ ਆਹੋ ਤਨ ਕੱਟੂ ਅੱਜ ਜਿਹੜੀ ਬਰੀ ਦਿਖਾਉਂਦੀ ਆ, ਉਹ ਟੈਸ਼ਨ ਦੇਖਣ ਵਾਲੇ ਹੁੰਦੇ ਆ। ਉਹਨੇ ਸਭ ਤੋਂ ਸੋਹਣੀ ਤਿਆਰ ਸ਼ਰੋ ਕੱਪੜੇ ਨੂੰ ਪੂਰਾ ਨਰਗਸ ਬਣ ਕੇ ਜਾਣਾ। ਬੜੀ ਟਾਂਕਣਾ ਵੀ ਇੱਕ ਫਾਰ, ਹਾਂ ਯੈਸ 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 ਉਹਦੇ ਉੱਤੇ ਰੁਮਾਲ ਲਾਣਾ, ਪੂਰੀ ਸੈਟਿੰਗ ਬਣਾ ਕੇ ਇੰਜ ਡਿਜ਼ਾਈਨ ਨਾਲ ਸੂਟ ਪੈਕ ਹੁੰਦੇ। ਅੱਛਾ ਸਾਜੀ ਵਿੱਚ ਵਰੀ ਨਾਲੋਂ ਨਾ ਇਹ ਪਸੰਦ ਨਹੀਂ ਆਉਂਦਾ ਕਈਆਂ ਨੂੰ। ਕਈ ਤਾਂ ਅੱਜ ਕੱਲ੍ਹ ਪਸੰਦ ਕਰਦੇ ਵੀ ਦੇਖ ਲਓ, ਭੇਜ ਦਿਓ ਉਹਨੂੰ, ਖਾਲਾਂ ਨੂੰ ਲੈਦਾ, ਉਹਦੇ ਲਾਦਾ, ਰੰਗ ਹੀ ਨਹੀਂ ਪਸੰਦ। ਦੱਸਦਾ ਆਹ ਰੰਗ ਮੈਂ ਪਾਉਣੀ ਭਲਾ, ਦੱਸ ਹਾਂ ਹੈ ਬਸ਼ਰਮ ਦਾ ਘਾਟਾ ਵੀ ਅੰਤਰਾ ਮੈਂ ਸੂਟ ਮੈਂ ਚਿੜੀਆਂ ਵਾਲਾ ਮੈਨੂੰ ਦੇ ਦਿੱਤਾ। ਹੁਣ ਤੇ ਇਹ ਵੀ ਪਾਏ। ਇਹਦਾ ਹੱਕ ਹੀ ਬੰਦਾ ਭਾਜੀ, ਵਰੀ ਦਾ ਰੁਪਈਆ 1,50,000 ਦੀ ਕਰੋ ਜੀ, ਆਪਣੀ ਆਪਣੀ ਮਰਜ਼ੀ ਨਾਲ ਵਰੀ ਲਿਆਓ। ਹਾਂਜੀ ਇਹ ਹੋਇਆ, ਲੇਕਿਨ ਪਤਾ ਕੀ ਹੁੰਦਾ ਸਾਜੀ, ਉਹ ਕਹਿੰਦੀ ਹੈ ਕਿ ਇਹੋ ਹੀ ਇੱਕ ਚਾਹ ਵਾ ਭੈਣਾਂ ਜਿਹੜੀਆਂ ਹੁੰਦੀਆਂ ਨਹੀਂ ਸਾਰੀਆਂ, ਲਿਆ ਕੇ ਨਾ ਉਹਨਾਂ ਨੂੰ ਦੇ ਦੇਣ ਆਪਣੀ ਮਰਜ਼ੀ, ਹਾਂ ਤੂੰ ਬਾਕੀਆਂ ਦੇ ਸਾਹਮਣੇ ਵਹਾ ਦੇ। ਹਾਂ ਕਿਆ ਲਿਆਂਦੇ। ਹਾਂ ਕਿ ਭਾਜੀ ਆ ਲੋ ਆ ਸੂਟ ਲੈ ਕੇ ਆ ਭਾਜੀ। ਮੇਰੀ ਤਾਂ ਮਾਮੇ ਬੜਾ ਲੜਦੇ ਆ ਵੀ ਉਹਨੂੰ ਖੇਸ ਮਿਲ ਗਿਆ, ਉਹਨੂੰ ਹਲਕਾ ਸਾਫਾ 150 ਐਸੇ ਤੇ ਰੱਖਣਾ, ਆ ਸਾਫਾ ਰੱਖਤਾ ਬਈ ਹੱਥ। ਅੱਛਾ ਹਾਂਜੀ ਇੱਕ ਮੈਂ ਕਿਹਾ ਤੇ ਬਣਦੀ ਸੀ। ਉੱਚੀ ਬੋਲਣਾ ਓਏ। ਇਹ ਤੋਂ ਵੀ ਆਹੋ ਕਈ ਇਸ ਤਰ੍ਹਾਂ ਦੇ ਵੀ ਵਿਆਹ ਹੁੰਦੇ ਨੇ, ਕੁਛ ਨਹੀਂ ਦਿੰਦੇ ਉਹ, ਉਹਨਾਂ ਦੀ ਮੋਟਰਸਾਈਕਲ ਲੈਤੀ, ਮੁੰਡੇ ਕਾਰ ਲੈ ਹਾਂ ਹਾਂਜੀ ਪਲਾਟ ਦੇ ਦਿੱਤਾ, ਏਦਾਂ ਇਹ ਬਹੁਤ ਬੈਸਟ ਆ। ਕੁੜੀ ਵਾਲੇ ਨੇ ਜੋ ਰੁਪਈਆ 30 ਲੱਖ ਲਾਤਾ ਵਿਆਹ ਤੇ, ਭਾਜੀ ਰੁਪਈਆ 3 ਲੱਖ ਲਾਓ ਵਿਆਹ ਤੇ, ਨਿਕਾਹ ਕਰਾਓ, 20-25-30 ਲੱਖ ਦਾ ਉਹਨਾਂ ਨੂੰ ਕਿਤੇ ਪਲਾਟ ਲੈ, ਜੇ ਨਹੀਂ ਹੈਗਾ, ਜੇ ਉਹਨਾਂ ਕੋਲ ਨਹੀਂ ਹੈਗਾ ਤਾਂ ਕੁੜੀ ਵਾਲੇ ਸਹੀ ਗੱਲ। ਮੁੰਡੇ ਵਾਲੇ ਉਹਨਾਂ ਕੋਲ ਧੀ ਵਾਲਾ ਫੜਾ ਦੇ, ਏਦਾਂ ਵੀ ਕਈ ਕਰਦੇ ਆ। ਮੈਨੂੰ ਵੀ ਉਹਨਾਂ ਨੇ ਪੁੱਛਿਆ ਵੀ ਤੈਨੂੰ ਕੋਈ ਗੱਡੀ ਕੋਈ ਮੋਟਰਸਾਈਕਲ ਤੈਨੂੰ ਲੈ ਕੇ ਦਈਏ, ਕਹਿੰਦਾ ਨਹੀਂ ਮੇਰੇ ਕਾਲੇ ਜਰਕਾਨ ਦਾ ਇਲਾਜ ਕਰਾ ਦੇ। ਨਹੀਂ ਬਹੁਤ ਇਹਨੂੰ ਪਹਿਲੇ ਪਤਾ ਲੱਗ ਗਿਆ ਸੀ ਭਰਜਾਈ ਜਿਹੜਾ ਮੂੰਹ ਜ਼ੋਰ ਰੱਖਣਾ, ਬਸ ਮੇਰੀ ਇੱਜ਼ਤ ਕਰੀ ਜਾਵੇ ਭਾਈ। ਨਹੀਂ ਬਹੁਤ ਰਿਸ਼ਤਾ ਹੋ ਗਿਆ, ਸਾਰੀਆਂ ਗੱਲਾਂ ਬਾਤਾਂ ਤੈਅ ਹੋ ਗਈਆਂ ਤੇ ਉਹਨਾਂ ਨੂੰ ਉੱਠਣ ਲੱਗਣਗੇ, ਭਾਈ ਸਿੱਧੀ ਗੱਲ ਆ ਮੇਰਾ ਗੁਰਦਾ ਇੱਕ ਜੇ ਸਾਡੀ ਜੁੱਤੀ ਲਗਾਈ ਦੀ ਨਹੀਂ ਰਤਮ, ਉਹਦੇ ਚ ਆਪਣੀ ਉਹਨਾਂ ਨੇ ਜੁੱਤੀ ਲਕੋਈ ਤੇ ਇਹਨੇ ਸੱਸ ਦਾ ਮੋਬਾਈਲ ਲਕੋਇਆ। ਜੁੱਤੀ ਕੋਈ ਸਾਡੀ ਤੁਹਾਡੀ ਜੁੱਤੀ ਕੋਈ ਹੋਈ ਉਸਤਾਦ ਜੀ ਜਾਣ ਕੇ ਮਾਠੀ ਪਾ ਕੇ ਮੇਰੀ ਤਾਂ ਹਾਲੇ ਤੱਕ ਲਗਾ ਲੈਂਦੇ ਲੋਕ। ਸਾਡੀ ਚਾਨਸੀ ਉਹਨਾਂ ਨੇ ਜੁੱਤੀ ਲਕੋਈ। ਤੁਹਾਡੇ ਤਾਂ ਵਕਤ ਹੱਲੇ ਨਹੀਂ ਚੱਲ ਬੇਟਾ ਮੇਰਾ ਤੇ ਹਰ ਹਫਤੇ ਜੁੱਤੀ ਕੋਈ ਤੁਸੀਂ ਤਾਂ ਮੇਰੀਆਂ ਸ਼ਰਟਾਂ ਲਪੋਈਆਂ, ਮੇਰੀਆਂ ਲੈਟਾਂ, ਮੇਰੇ ਕੈਮਰੇ ਆ ਕੱਲ ਤੇਰੀ ਵਿੱਚ ਅਸੀਂ ਡਿਸਟੋਰ ਰਹੇ ਹਾਂ। ਕਾਲੂ ਦੀ ਉਹਨਾਂ ਨੇ ਜੁੱਤੀ ਲਕੋਈ, ਸਮੈਲ ਤੋਂ ਹੀ ਲੱਭ ਗਈ। ਇਹਨੇ ਕਿਹਾ ਉਹ ਮੇਰੀ ਇਹ ਜਿੱਦੀ ਕੁੜੀਆਂ ਨੂੰ ਕੋਈ ਇਹ ਸਦਕਾ ਦੀ ਫੋਟੋ ਜੁੱਤੀ ਲਗਾ, ਤੇਰੀ ਫੁੱਫੋ ਬੇਹੋਸ਼ ਹੋ ਗਈ। ਫੋਟੋ ਦੇਖ ਕੇ ਕਿੱਥਾ ਲਾਣਾ।
ਸਾਡੇ ਮੇਰੇ ਵਿਆਹ ਦੇ ਤਾਜੀ ਜੁੱਤੀ ਉਹ ਸਾਡਾ ਇੱਕ ਬਾਬਾ ਸੀ ਤੇ ਉਹ ਮਿੰਟ ਬਾਅਦ ਉਹ ਕਹੀ ਜਾਵੇ ਕਹਿਣਾ ਕੀ ਆ ਜੁੱਤੀ ਦਾ ਕਹਿਣਾ ਕੀ ਆ? ਉਹ ਜੁੱਤੀ ਲੁਕੋ ਲਈ ਨਾ ਤੇ ਹੋ ਗਿਆ। ਅੱਛਾ ਤੇ ਕਈ ਜਦੋਂ ਜੁੱਤੀ ਲਕੋ ਲੈਂਦੀਆਂ ਨਾ ਬੱਚੀਆਂ ਤੇ ਸਿਆਣੇ ਆਉਂਦੇ ਜਿਹੜੇ ਦਬਕਾ ਮਾਰਨ ਵਾਲੇ ਤੇ ਐਵੇਂ ਰੁਪਈਆ 3000 ਫੜਾ ਕੇ ਚਲੋ ਠੀਕ ਆ ਚਲੋ ਅੱਗੇ ਉਹਨੂੰ ਕੀਤਾ ਆਹੋ। ਜਿਹੜਾ ਘਰ ਦਾ ਹੁੰਦਾ ਨਾ ਉਹਨੂੰ ਨਹੀਂ ਚਾਚੂ ਜੀ ਅਸੀਂ ਨਹੀਂ ਏਦਾਂ ਕਰਨਾ ਨਹੀਂ ਤਾਇਆ ਪੋਸ ਚੱਲ ਬਸ ਏਦਾਂ ਹੁੰਦਾ ਹਾਂ, ਫੜ ਚਲਾ ਲੈ 500 ਹੋਰ ਫੜ ਹਾਂ। ਉਹਨੇ ਉਹ ਮੁੰਡਿਆਂ ਨੇ ਨਾ ਰੁਪਈਏ 3 3.5 4,000 ਚ ਸਾਰ ਦੇਣਾ ਉਹਨੇ ਏਦਾਂ ਹੀ। ਇਹਦਾ ਬੜਾ ਪਤਾ ਕੀ ਕਹਿੰਦੇ ਚਲੋ ਹੋਰ ਲਵੋ ਚਲੋ ਹੋਰ ਬਣਾਓ। ਸਾਡੀ ਨਾਈ ਦਾ ਦੇਗ ਪਕਾ ਕੇ ਹਟਿਆ ਵਾ ਵਿਆਹ ਤੇ ਇੱਕੋ ਹੀ ਮੁਰਗੇ ਦੇਗ ਸੀ ਇੰਜ ਕਰਕੇ ਉਹ ਆਪਣਾ ਡੋਰਾ ਨਹੀਂ ਭਰਦੇ ਹੁੰਦੇ ਨਾਈ ਦਾ ਆਪਣਾ ਹੁੰਦਾ ਟਿੰਡ ਉਹ ਟਿੰਡ ਨਾਈ ਉਹ ਭਰਨ ਡਿਆ ਕਿਉਂ ਉਹ ਆਪਣਾ ਹਿੱਸਾ ਕਰਦੇ ਨਾਈ ਦਾ ਡੋਰਾ ਨਹੀਂ ਭਰਦੇ ਉਹ ਹਿੱਸਾ ਕਰਨ ਡਿਆ ਤੇ ਮੇਰਾ ਤਾਇਆ ਕਹਿੰਦਾ ਓਹੋ ਓਏ ਹੁਣ ਦੇਗ ਦੀ ਜਾਨ ਕੱਢਣੀ ਆ ਉਹ ਆਪਣਾ ਕਦੋਂ ਕਰਦੇ ਉਹ ਆਪਣਾ ਕੱਢਦੇ ਆ ਹਵਾਈ ਇਹ ਆਪਣਾ ਕਾਹਤੋਂ ਕੱਢਦੇ ਕੀ ਹੈ ਉਹ ਯਾਰ ਜਾਤੀ ਯਾਰ ਕਿਹੜੀ ਗੱਲ ਹੈ ਇਹ ਚ ਕਿਹੜੀ ਜਾਤੀ ਹੈ ਯਾਰ ਦੱਸੋ ਨਾਈ ਬੋਲਿਆ ਜੀ ਨਹੀਂ ਭਾਜੀ ਤੁਸੀਂ ਪਕਾ ਕੇ ਦਿਖਾਓ ਮੈਨੂੰ ਨਾ ਲੰਗਰ ਯਾਦ ਦੇ ਪੈਸੇ ਲੈਂਦੇ ਦੋ ਪਕਾਈ ਦਾ ਪੈਸੇ ਨੀ ਲੈਂਦੇ ਤਾਜੀ ਪੈਸੇ ਲੈਂਦੇ ਆ ਫਿਰ ਲੇਕਿਨ ਉਹ ਇੱਕ ਰਸਮ ਆ ਜਿੱਦਾਂ ਤੁਸੀਂ ਯਾਰ ਇੱਕ ਮਿੰਟ ਕੱਲ ਨੂੰ ਸਾਇਲੈਂਟ ਇੱਕ ਉਸਤਾਦੀ ਮੈਂ ਤੁਹਾਡੇ ਕੇ ਸਵਾਲ ਰੱਖਦਾ ਕਿਆ ਇਹ ਹਰਾਮ ਨਹੀਂ ਫਰੀ ਸਹੀ ਦੱਸਣਾ ਹਰਾਮ। ਤੁਸੀਂ ਪੈਸੇ ਲੈ ਲੈ ਫਿਰ ਇਹਦਾ ਡੋਰਾ ਭਰ ਕੇ ਲੈ ਜਾਓ ਨਹੀਂ, ਉਹਦੇ ਚ ਉਸਤਾਦ ਜੀ ਪਤਾ ਕੀ ਇਹ ਉਹ ਨਾਈ ਨਹੀਂ ਹੈਗੇ ਜਿਹੜੇ ਪਿੰਡ ਦੇ ਸੇਪੀ ਵਾਲੇ ਨਾਈ ਹੁੰਦੇ ਨਾ ਹਾਂਜੀ ਪੈਸੇ ਨਹੀਂ ਲੈਂਦੇ ਉਹ ਪੈਸੇ ਨਹੀਂ ਲੈਂਦੇ ਉਹ ਇਹ ਭਾੜਾ ਲੈਂਦੇ ਪਰ ਪੈਸੇ ਨਹੀਂ ਲੈਣ ਨਾ ਕਿਉਂਕਿ ਉਹਨਾਂ ਸਾਰੇ ਸਾਲ ਖਿਦਮਤ ਕਰਨੀ ਹੁੰਦੀ ਹਾਂਜੀ ਹੈ। ਅੱਛਾ। ਲੈ ਕੇ ਜਾਂਦੇ ਇਹ ਉਹਨਾਂ ਦਾ ਹੱਕ ਆ ਜਿਹੜੇ ਆਮ ਨਾਈ ਹੈ ਨਾ ਹੁਣ ਵੀ ਕਰਦੇ ਫਰੀ ਦੇ ਤੇ ਬਹੁਤਾ ਪਕਾ ਲਿਆ ਕਰੋ ਕੁਝ ਨਹੀਂ ਹੋਣ ਲੱਗਾ ਕਿ ਪਾਈਆ ਨਾ ਸਾਰਾ ਫਿਰ ਭਾਈਆਂ ਲੈਣੇ ਤੁਸੀਂ ਨਹੀਂ ਗੱਲ ਹੱਕ ਕੇ ਬੰਦਾ ਘਰ ਵਾਲੇ ਆਪਣੀ ਮਰਜ਼ੀ ਨਾਲ ਦੇਣ ਜਿੰਨਾ ਦੇਣਾ ਆਪੇ ਨਹੀਂ ਡੋਕੇ ਭਰਨੇ ਜਦੋਂ ਫਿਰ ਘਰ ਇੱਕ ਮਿੰਟ ਘਰ ਵਾਲੇ ਬਰਾਤ ਭਗਾ ਦਿਆ ਕਰਨ ਲੰਗਰ ਦੇ ਨਾਈ ਕਦੋਂ ਭਾਇਆ ਹੁੰਦਾ ਦੇਖਦੇ ਨਾਈ ਨੂੰ ਪੈਸੇ ਦਿੰਦੇ ਆ ਤਾਜ ਜੀ ਜਦੋਂ ਬਰਾਤ ਜ਼ਿਆਦਾ ਆਏ ਤੇ ਮੈਂ ਕਦਮਾਂ 'ਚ ਬੈਠੇ ਵੇਖੇ ਚੌਧਰੀ ਨਾਈਆਂ ਦੇ ਇਹ ਜਦੋਂ ਕਨਾਈ ਹੈ ਕੁਝ ਕਰ ਲਾ ਬਰਾਤ ਜ਼ਿਆਦਾ ਆ ਗਈ ਹੈ ਦੋ ਦੇਗਾ ਉਸ ਨੇ ਪਾਣੀ ਪਾਉਣਾ ਯਾਰ ਗੱਲ ਉਹ ਨਹੀਂ ਉਸਤਾਦ ਜੀ ਇਹਦਾ ਮਤਲਬ ਆ ਵੀ ਹੁਣ ਸਾਰਾ ਕੁਝ ਤੁਸੀਂ ਫਿਰ ਤੱਕ 10 ਦੇਗਾ ਤਾਂ 12 2 ਦੇਗਾ ਹੀ ਆਪਣੀਆਂ ਪਕਾ ਲਿਆ ਕਰੋ ਤਾਂ ਜਦੋਂ ਉਹਨਾਂ ਨੇ ਸਾਜ ਬਰਾਤ ਵਾਲੇ ਜਦੋਂ ਮਾਲਕ ਆ ਜਿਹੜੇ ਦੇਗਾ ਦੇ ਜਦੋਂ ਉਹਨਾਂ ਨੇ ਮਾਰ ਹੀ ਥੋੜਾ ਦੇਣਾ ਜਾਂ ਆਪਣੀ ਬੱਚਤ ਕਰਨੀ ਹੈ ਤੇ ਫਿਰ ਆ ਜਾ ਕੇ ਫਿਰ ਨਾਈ ਨੇ ਕੰਮ ਹੋਣਾ ਉਹਨੇ ਆਪਣੀ ਇੱਜ਼ਤ ਬਚਾਉਣੀ ਉਹ ਨਾਈਟ ਵੀ ਕਿਹੜੇ ਹੋਣੇ ਚਾਹੀਦੇ ਹਦਾਇਤ ਵਾਲੇ ਮਸਾਲਾ ਲਕੋਦੇ ਦੇਖੇ ਮੈਂ ਪਾਇਆ ਨਿੰਬੂ ਇਹ ਸੈਂਡਵਿਚ ਜੇ ਨਾਈ ਪਾ ਕੇ ਲੈ ਗਿਆ ਖਾਨਦਾਨੀ ਜਿਹੜਾ ਨਾਈ ਉਹ ਮਿੱਠਿਆ ਮੈਂ ਇੱਥੇ ਲਿਖ ਕੇ ਦੇ ਦਿੰਦਾ ਵਾ ਜਿਹੜਾ ਜਲਦੀ ਪੁੱਛਦੀ ਨਾਈ ਉਠਾ ਤੇ ਇੱਕ ਮਿੰਟ ਸਾਡੇ ਇਹਨੇ ਦਾਮਨ ਤੇ ਚੀਕੜੋਂ ਛਾੜਿਆ ਮੈਂ ਤਾਂ ਜਵਾਬ ਦਊਂਗਾ ਠੀਕ ਆ ਇਹ ਹੁਣ ਸਾਧ ਜੀ ਨਾਈ ਜਿਹੜੇ ਖਾਨਦਾਨੀ ਇਹ ਕੰਮ ਨਹੀਂ ਕਰਦੇ ਮੇਰੇ ਫੁੱਫੜ ਤਾਂ ਕੰਮ ਕਰਦੇ ਆ ਇਹ ਉਹਨਾਂ ਨੇ ਦੇ ਪਕਾਉਣੀਆਂ ਉਹਨਾਂ ਨੇ ਕੜਛਾ ਟਿੰਡਾਂ ਤੇ ਮੋਢੇ ਤੇ ਰੱਖਣੀਆਂ ਘਰ ਨਹੀਂ ਪੁੱਛਣਾ ਪੈਸੇ ਦਿਓ ਵਿਆਹ ਮੁੱਕ ਗਿਆ ਫੇਰ ਚੋਰੀ ਨੂੰ ਨਿਬੜਨਾ ਆ ਗਿਆ ਹਾਂਜੀ ਦੱਸੋ ਉਹ ਪਿੰਡਾਂ ਪੁੰਡਾਂ ਦਾ ਹਿਸਾਬ ਹੋਰ ਆ ਹਾਂਜੀ ਉਹਨਾਂ ਦੇ ਯਾਰ ਇੱਕ ਦੇਗ ਪਕਾਉਣੀ ਨਾਈ ਨੂੰ ਕਿਹਾ ਕਿੰਨਾ ਪਾਲ ਲਏ ਕਹਿੰਦਾ 3 ਕਮਾਲ ਲਿਆਓ ਅਸੀਂ ਕਿਹਾ ਇੱਕ ਦੇਗ ਨੂੰ ਚਲੋ ਕਹਿੰਦਾ ਫਿਰ ਮਾਲ ਕਰ ਲਓ ਅੱਛਾ ਤਾਜ ਕਰਦੇ ਆ ਹੁਣ ਉਹ ਦਾਇਆ ਨਹੀਂ ਪਤਾ ਯਾਰ ਤਾਜ ਹੁਣ ਜੱਟਾਂ ਨੇ ਨਾਈ ਨੂੰ ਕਿਹਾ ਜੱਟ ਨੇ ਕਿ ਜੱਟਾਂ ਦੇ ਕਿਹੜੇ ਕਿਹੜੇ ਜਿਗਰੇ ਆ ਹਾਂ ਠੀਕ ਆ ਉਹਨਾਂ ਨੇ ਤੇਰੇ ਮਾਂ ਨੇ ਕਿਹਾ ਤਾਂ ਇਹਦੇ ਵਿੱਚ ਕਿਹੜਾ ਕੋਈ ਲਹਾਈ ਹੋ ਗਈ ਯਾਰ 3 ਠੂਠੀਆਂ ਗਿਰੀ ਦੀਆਂ ਲਿਆ ਕੇ ਦਿੱਤੀਆਂ ਨਾਈ ਨੂੰ 3 ਠੂਠੀਆਂ ਜ਼ਰਦਾ ਪਕਾਉਣਾ ਸੀ ਉਹ 3 ਠੂਠੀਆਂ ਨੇ ਇੱਕ ਜ਼ਰਦੇ 'ਚ ਪੈ ਗਈ ਮੈਂ ਕਿਹਾ ਇੱਥੇ 2 ਠੂਠੀਆਂ ਪਈਆਂ ਪਤਾ ਨਹੀਂ ਕੋਈ ਬੱਚਾ ਲੈ ਗਿਆ ਹੋਣਾ ਇਹ ਨਹੀਂ ਪਤਾ ਕੀਸਿਆਂ 'ਚ ਪਾਈਆਂ ਵਾ ਨਹੀਂ ਮੈਂ ਬੜੇ ਮਿਹਨਤੀ ਲੋਕ ਇਲਜ਼ਾਮ ਤਰਾਸ਼ੀ ਨਾ ਕਰ ਮਿੱਠੀ ਦੇ ਹਰ ਜਾਈ ਨਾ ਜਿਨ੍ਹਾਂ ਨੇ ਸਾਜੀ ਸਾਰੇ ਸਾਲ ਖਿਦਮਤ ਕਰਨੇ ਆ ਕੇ ਬੂਹੇ ਤੇ ਬਹਿ ਕੇ ਸ਼ੇਪਾਂ ਕਰਕੇ ਬੱਚਿਆਂ ਨੂੰ ਸਾਫ ਸੁਥਰਿਆਂ ਕਰਕੇ ਜਾਣਾ ਤੁਹਾਨੂੰ ਉਹਨਾਂ ਦੇ ਹੱਕ ਬਣਦਾ ਸਾਲ ਹਾਈ ਸੈਕਟਰ ਆਧਾਰ ਵਾਲਾ ਨਹੀਂ ਇਹ ਕੰਮ ਤੁਹਾਨੂੰ ਆਦਤ ਪੈ ਗਈ ਉਹੀ ਹੁਣ ਓਏ ਆਦਤ ਨਹੀਂ ਪੈ ਗਈ ਸਾਡੇ ਹੱਥਾਂ 'ਚ ਟੇਸਟ ਆ ਲੋਕੀ ਕਿਉਂ ਪਕਾਉਂਦੇ ਸਾਡੇ ਐਸਾ ਤੇ ਟੇਸਟ ਆ ਤੂੰ ਮੇਰੇ ਫੁੱਫੜ ਦੇ ਹੱਥਾਂ ਕਿਤੇ ਗੋਸ਼ਤ ਪਕਿਆ ਖਾ ਲਵੇਂ ਤੂੰ ਵੈਸੇ ਮੌਤ ਬਾ ਕੇ ਹੋ ਜਵੇਂ ਅੱਛਾ ਤੈਨੂੰ ਕੀ ਪਕਾਉਣਾ ਹੁੰਦਾ ਮੈਨੂੰ ਸਾਜੀ ਕੁਛ ਨਹੀਂ ਬਣਾਉਣਾ ਚਲੋ ਉਧਰ ਐ ਕਰ ਦਿਓ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਕੱਲ ਫੇਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰੱਖਣ ਲੱਗ ਗਿਓ